ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਕਵਰਡ ਕੈਲੀਫੋਰਨੀਆ ਬਾਬਤ ਤੇ ਨਾਲ ਓਬਾਮਾ ਕੇਅਰ ਦੇ ਬਾਬਤ ਤੁਸੀਂ ਇਹਨਾਂ ਦੇ ਨਾਲ ਗੱਲ ਕਰ ਸਕਦੇ ਹੋ। ਕਿਸੇ ਵੀ ਤਰ੍ਹਾਂ ਦੀ ਪੈਨਲਟੀ ਤੋਂ ਬਚਣ ਦੇ ਲਈ ਅੱਜ ਹੀ ਡਾਇਲ ਕਰੋ 408 272 2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀ ਹੈ ਨਾ ਅਟਾਰਨੀ ਟਰਕੀ ਇਹਨਾਂ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਗੱਲ ਕਰਨੀ ਹੈ, ਸਲਾਹ ਕਰਨੀ ਹੈ ਤਾਂ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਬਲਵਿੰਦਰ ਕੌਰ ਜੀ, ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਹੀ ਜਦੋਂ ਮੈਂ ਜੀ ਪ੍ਰੋਗਰਾਮ ਦੀ ਭੂਮਿਕਾ ਬਣ ਰਿਹਾ ਸੀ ਤਾਂ ਉਦੋਂ ਹੀ ਮੈਂ ਕਿਹਾ ਸੀਗਾ ਕਿ ਟਰੱਕਿੰਗ ਦੇ ਵਿੱਚ ਬੜਾ ਜੋਖਿਮ ਭਰਿਆ ਇਹ ਕੰਮ ਕਿਹਾ ਜਾਂਦਾ ਆਮ ਤੌਰ ਤੇ। ਬਿਲਕੁਲ ਬਦਲਦੇ ਹਾਲਾਤਾਂ ਦੇ ਵਿੱਚ, ਆਰਥਿਕ ਹਾਲਾਤਾਂ ਦੇ ਵਿੱਚ, ਮੌਸਮੀ ਹਾਲਾਤਾਂ ਦੇ ਵਿੱਚ ਇਸ ਕੰਮ ਨੂੰ ਕਰਦੇ ਰਹਿਣਾ ਇਹ ਬੜਾ ਔਖਾ ਕੰਮ ਹੈ। ਪਰ ਜਿਵੇਂ ਇਹ ਵੀ ਆਪਾਂ ਜ਼ਿਕਰ ਕੀਤਾ ਕਿ ਟਰੱਕਿੰਗ ਇੰਡਸਟਰੀ ਤੇ ਕਈ ਤਰ੍ਹਾਂ ਦੇ ਠੱਗਾਂ ਦੀ, ਕਈ ਤਰ੍ਹਾਂ ਦੇ ਹੋਰ ਲੋਕਾਂ ਦੀ ਨਜ਼ਰ ਰਹਿੰਦੀ ਹੈ ਜਿਹੜੇ ਸ਼ਾਰਟਕਟ ਦੇ ਰਾਹੀਂ ਪੈਸਾ ਕਮਾਉਣ ਦੇ ਵਿੱਚ ਯਕੀਨ ਰੱਖਦੇ ਆ ਤੇ ਇਸ ਇੰਡਸਟਰੀ ਦੇ ਵਿੱਚ ਕੰਮ ਕਰਦੇ ਸਾਡੇ ਭੋਲੇ ਭਾਲੇ ਭਰਾਵਾਂ ਨੂੰ ਕਈ ਵਾਰੀ ਉਹਨਾਂ ਦਾ ਸ਼ਿਕਾਰ ਬਣਨਾ ਪੈਂਦਾ। ਉਹਨਾਂ ਕੋਲੇ ਟ੍ਰਿਕਾਂ ਹੀ ਜਿਹੀਆਂ ਨੇ। ਸੋ ਇਸੇ ਬਾਬਤ ਹੀ ਅੱਜ ਆਪਾਂ ਗੱਲਬਾਤ ਕਰਾਂਗੇ ਜੀ। ਬਿਲਕੁਲ ਜੀ। ਜਿਸ ਤਰ੍ਹਾਂ ਤੁਸੀਂ ਦੱਸਿਆ ਆ, ਕਈ ਵਾਰੀ ਫਰਾਡ ਇਹਨਾਂ ਦੇ ਨਾਲ ਇੰਨੇ ਹੋ ਜਾਂਦੇ ਆ। ਹਾਂਜੀ ਕਈ ਵਾਰੀ ਤਾਂ ਐ ਹੁੰਦਾ ਕਿ ਕਈ ਪਿਛਲੇ ਸਮਿਆਂ ਦੇ ਵਿੱਚੋਂ ਅਸੀਂ ਮੀਡੀਆ ਦੇ ਨਾਲ ਜੁੜੇ ਰਹੇ ਹਾਂ, ਸੁਣਦੇ ਰਹੇ ਹਾਂ, ਆਲਾ ਜੀ ਦੁਆਲਾ ਦੇਖਦੇ ਰਹੇ ਹਾਂ, ਜੀ ਪੜ੍ਹਦੇ ਰਹੇ ਹਾਂ। ਬਸ ਇੱਕ ਇਸ ਇੰਡਸਟਰੀ ਦੇ ਵਿੱਚ ਜੇ ਫਰਾਡ ਹੁੰਦੇ ਆ, ਜਿਹੜੇ ਲੋਕ ਮਾੜੀ ਕਿਸਮ ਦੇ ਆ, ਉਹਨਾਂ ਦੀ ਗੱਲ ਘੱਟ ਹੁੰਦੀ ਆ। ਜੀ 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 ਸਿਰਫ ਤੇ ਸਿਰਫ ਸੱਪ ਦੀ ਸੀਰੀ ਤੋਂ ਪੈਸੇ ਚੱਕਣੇ ਜਾਂ ਗੀਤ ਗਾ ਲੈ, ਇੱਥੇ ਤੱਕ ਹੀ ਫੈਲਾ ਕੇ ਰੱਖਿਆ ਜਾਂਦਾ ਇੰਡਸਟਰੀ ਨੂੰ। ਜੀ ਸੋ ਉਹਦੇ ਦੇ ਨਾਲ ਜਿਹੜੀਆਂ ਹੋਰ ਗੱਲਾਂ ਤੋਂ ਸਾਨੂੰ ਜਾਣੂ ਹੋਣਾ ਆ ਨਾ, ਉਹ ਬਹੁਤ ਜ਼ਰੂਰੀ ਆ ਕਿ ਉਹਨਾਂ ਗੱਲਾਂ ਤੋਂ ਜਾਣੂ ਹੋਈਏ। ਫਰਾਡ ਇੱਕ ਤਰ੍ਹਾਂ ਦਾ ਨਹੀਂ ਹੁੰਦਾ। ਆਪਾਂ ਬਹੁਤ ਵਾਰੀ ਸੁਣ ਚੁੱਕੇ ਹਾਂ ਕਿ ਲੋਡਾਂ ਦੇ ਫਰਾਡ ਹੁੰਦੇ ਆ, ਚੁਕਾ ਦਿੱਤਾ, ਉਹ ਕਿਸੇ ਨੇ ਹੋਰ ਨੇ ਚੱਕ ਲਿਆ, ਝੂਠ ਚੱਕ ਲਿਆ, ਜੀ ਕਿਤੇ ਲਾ ਦਿੱਤਾ, ਕੋਈ ਫਸ ਗਿਆ, ਕਿਤੇ ਖੜਾ ਕਰ ਦਿੱਤਾ। ਹੁਣ ਜਿਹੜਾ ਟਰੇਲਿਆਂ ਦਾ ਜਿਹੜੇ ਟ੍ਰੇਲਰ ਆ ਇਹਨਾਂ ਦੇ, ਉਹਨਾਂ ਦਾ ਫਰਾਡ ਐਡਾ ਵੱਡਾ ਚੱਲ ਰਿਹਾ ਕਿ ਬਹੁਤ ਸਾਰੇ ਲੋਕਾਂ ਦੀ ਜਿਹੜੀ ਜ਼ਿੰਦਗੀ ਹੈ ਨਾ, ਇਮੀਗ੍ਰੇਸ਼ਨ ਕਰਕੇ ਉਹ ਬਹੁਤ ਦਾਅ ਤੇ ਲੱਗੀ ਹੋਈ ਆ। ਫਰਾਡ ਕਰਨ ਵਾਲਾ ਤਾਂ ਫਰਾਡ ਕਰ ਲੈਂਦਾ, ਫਰਾਡ ਕਰਨ ਵਾਲੇ ਨੇ ਪੈਸੇ ਬਣਾ ਲਏ, ਝੂਠ ਬੋਲ ਲਿਆ, ਜੀ ਚੱਕ ਕੇ ਕਿਸੇ ਕੰਪਨੀ ਦੇ ਆ ਉਹ ਰੈਂਟ ਦੇ ਦਿੱਤੇ। ਉਹ ਰੈਂਟ ਵੀ ਉਹਨਾਂ ਤੋਂ ਲੈਂਦਾ ਰਿਹਾ, ਹਾਂਜੀ ਰੈਂਟ ਵੀ ਲੈਂਦਾ ਰਿਹਾ ਤੇ ਉਹ ਦਿੰਦੇ ਵੀ ਰਹੇ ਆ। ਤੇ ਮੈਨੂੰ ਇੰਨੀ ਕੁ ਜ਼ਰੂਰ ਪ੍ਰਵੀਨ ਜੀ, ਮੈਨੂੰ ਯਾਦ ਆ ਮੈਂ 2004 ਦੇ ਵਿੱਚ ਜਦ ਵਾਪਸ ਇੰਡੀਆ ਨੂੰ ਇੱਕ ਵਾਰੀ ਮੇਰਾ ਗੇੜਾ ਲੱਗਾ ਨਾ, ਉਦੋਂ ਮੈਂ ਕਿਸੇ ਆਪਣੇ ਰਿਸ਼ਤੇਦਾਰਾਂ ਦੇ ਘਰ ਗਈ ਤਾਂ ਉੱਥੇ ਉਹ ਗੱਲਾਂ ਕਰਦੇ ਸੀ, ਉਹਨਾਂ ਦੇ ਨਿਆਣੇ ਸੀ ਵੀ ਇਹਨਾਂ ਨੂੰ ਪੰਜਾਬੀ ਨਹੀਂ ਬੋਲਣ ਦਿੰਦੇ। ਹੁਣ ਤਾਂ ਸਾਰੇ ਨਿਆਣੇ, ਉਹਨਾਂ ਦੇ ਘਰ ਦੇ 5-6 ਨਿਆਣੇ ਸੀਗੇ, ਜੀ ਜੀ ਉਹਨਾਂ ਨੇ ਸਾਰਿਆਂ ਨੇ ਨਾ ਇੰਗਲਿਸ਼ ਸਕੂਲਾਂ ਦੇ ਵਿੱਚ ਨਿਆਣੇ ਪਾਤੇ। ਉਹਦੇ ਤੋਂ ਬਾਅਦ ਤਾਂ ਪੁੱਛੋ ਨਾ, ਜਦੋਂ ਪਿੰਡਾਂ ਦੇ ਵਿੱਚ ਹੀ ਫਿਰ ਵੀ ਜਾਣ ਦਾ ਮੌਕਾ ਮਿਲਿਆ, 6 7 8 9 12 13 ਕਈ ਵਾਰੀ ਜੀ ਮਿਲਿਆ। ਤੇ ਜਿਹੜੇ ਪਿੰਡਾਂ ਦੇ ਸਕੂਲ ਅਸੀਂ ਦੇਖਦੇ ਹੁੰਦੇ ਸੀਗੇ, ਉਹ ਹਾਂਜੀ ਸਕੂਲ ਸੀਗੇ ਨਾ ਜਿਹੜੇ ਹੁਣ ਫਰਾਡ ਨਾਲ ਕੀ ਆ, ਉਹਨਾਂ ਦਾ ਕਨੈਕਸ਼ਨ ਮੈਂ ਦੱਸਦੀ ਆ ਕਿ ਉਹ ਸਕੂਲ ਜਿਹੜੇ ਸੀ ਨਾ, ਉਹ ਬੰਦ ਹੋ ਚੁੱਕੇ ਸੀ। ਸਾਰੇ ਜਿਹੜੇ ਨਿਆਣੇ ਸੀ ਉਹ ਇੰਗਲਿਸ਼ ਸਕੂਲਾਂ ਦੇ ਵਿੱਚ ਜਾਂਦੇ ਸੀਗੇ। ਜੀ ਜੀ ਇੰਗਲਿਸ਼ ਸਕੂਲਾਂ ਦੇ ਵਿੱਚੋਂ ਪੜ੍ਹੇ ਆਏ ਮੁੰਡੇ ਆ, ਕੁੜੀਆਂ ਮੁੰਡੇ ਪੜ੍ਹੇ ਜਿਹੜੇ ਆ ਨਾ, ਉਹਨਾਂ ਸਕੂਲਾਂ ਦੇ ਵਿੱਚੋਂ ਆਏ ਹੋਏ ਆ। ਤੇ ਜੇ ਇੰਗਲਿਸ਼ ਸਕੂਲਾਂ 'ਚ ਤੁਹਾਡੇ ਮੀਡੀਅਮ ਸੀਗੇ, ਤੁਸੀਂ ਜਦੋਂ ਪੇਪਰ ਵਰਕ ਕਰਦੇ ਆ, ਪਲੀਜ਼ ਜੀ ਉਹਨੂੰ ਚੱਜ ਨਾਲ ਦੇਖੋ, ਕਿਸੇ ਦੇ ਝਾਂਸੇ ਵਿੱਚ ਨਹੀਂ ਆਉਣਾ ਕਿ ਉਹ ਤੁਹਾਨੂੰ ਕੀ ਕਹਿੰਦਾ ਆ। ਹੁਣ ਪਤਾ ਨਹੀਂ ਹੋ ਕਿ ਪਿਛਲੇ ਵੀਕ ਦੀਆਂ ਕਿੰਨੀਆਂ ਕੁ ਕਾਲਾਂ ਆ ਗਈਆਂ, ਉਹ ਮਨ ਵੀ ਦੁਖਦਾ ਆ ਵੀ ਤੁਸੀਂ ਇੰਨੇ ਪੈਸੇ ਲਾ ਕੇ ਆਏ ਆ। ਜੀ ਜੀ ਉਸ ਤੋਂ ਅੱਗੇ ਤੁਹਾਡੇ ਪੇਪਰ ਵਰਕ ਚੱਲਦਾ ਆ ਇਮੀਗ੍ਰੇਸ਼ਨ ਦਾ, ਕਿਸੇ ਕੋਲ ਵਰਕ ਪਰਮਿਟ ਆ, ਕਿਸੇ ਕੋਈ ਵੇਟ ਕਰ ਰਿਹਾ ਆ, ਕਿਸੇ ਦੇ ਕੋਲ ਕੇਸ ਲੱਗਾ ਹੋਇਆ ਆ, ਉਹਦਾ ਅੱਗੇ ਗ੍ਰੀਨ ਕਾਰਡ ਆਉਣਾ ਆ, ਜਾਂ ਕਿਸੇ ਨੇ ਵਿਆਹ ਲਈ ਕਰਨਾ। ਬਹੁਤ ਤਰ੍ਹਾਂ ਦੇ ਪੇਪਰ ਵਰਕ ਹੁੰਦੇ ਜਿਹੜੇ ਇਹਨਾਂ ਚੋਂ ਲੰਘਦੇ ਆ ਨਾ, ਉਹਨਾਂ ਨੂੰ ਪਤਾ ਆ। ਪਰ ਜਿਸਲੇ ਆ ਕੇਸ ਪੈ ਜਾਂਦੇ ਆ, ਤੁਹਾਨੂੰ ਕਿਤੇ ਫੜ ਲੈਂਦੇ ਆ, ਤੁਸੀਂ ਠੀਕ ਠਾਕ ਆਪਣਾ ਵਹੀਕਲ ਚਲਾ ਰਹੇ ਆ, ਉਹਦੇ ਵਿੱਚ ਟ੍ਰੇਲਰ ਪਾਇਆ ਆ, ਉਹਦਾ ਤੁਸੀਂ ਰੈਂਟ ਦੇ ਰਹੇ ਆ, ਉਹ ਭਰਿਆ ਆ, ਜਾ ਰਿਹਾ। ਪੁਲਿਸ ਮੈਨ ਤੁਹਾਨੂੰ ਸਟਾਪ ਕਰਦਾ ਆ, ਸਟਾਪ ਕਰਕੇ ਕਹਿੰਦਾ ਇਹ ਚੋਰੀ ਦਾ ਆ। ਹਾਂਜੀ ਤੁਹਾਡੇ ਤਾਂ ਪੈਰਾਂ ਥੱਲੋਂ ਜ਼ਮੀਨ ਨਿਕਲ ਜਾਂਦੀ ਆ ਕਿ ਬਿਲਕੁਲ ਤੁਸੀਂ ਨਿਕਲ ਚੋਰੀ ਦੀ ਚੀਜ਼ ਨਹੀਂ ਲਈ, ਜੀ ਤੁਸੀਂ ਤਾਂ ਇਹਦਾ ਰੈਂਟ ਪੇ ਕਰ ਰਹੇ ਆ, ਤੁਸੀਂ ਤਾਂ ਇਹ ਲੀਜ਼ ਤੇ ਲਿਆ ਹੋਇਆ ਆ। ਲੀਜ਼ ਤੋਂ ਕਿੱਥੋਂ ਲਿਆ ਆ, ਕੀ ਪੇਪਰ ਵਰਕ ਆ, ਕਿੱਥੋਂ ਆ, ਝੂਠ ਸੱਚ ਕੀ ਆ, ਉਹ ਅਸੀਂ ਜਰਾ ਵੀ ਖਿਆਲ ਨਹੀਂ ਕਰਦੇ ਕਿ ਇਹ ਬੰਦੇ ਫਰੋਡੀ ਆ, ਇਹ ਕਿਹੜੀ ਕੰਪਨੀ ਤੋਂ ਲਏ ਆ। ਹੁਣ ਜਿਹੜਾ ਇੱਕ ਨਵਾਂ ਹੀ ਫਰਾਡ ਆ ਰਿਹਾ, ਨਵਾਂ ਨਹੀਂ ਵੈਸੇ ਇਹ ਪੁਰਾਣਾ ਆ, ਪਰ ਹੁਣ ਜਿਹੜਾ ਹੋਰ ਜਿਹਦੇ ਵਿੱਚ ਬਹੁਤ ਸਾਰੇ ਸਾਡੇ ਟਰੱਕਰ ਫਸੇ ਆ, ਸਪੈਸ਼ਲੀ ਨਵੇਂ ਮੁੰਡੇ, ਹਰ ਇੱਕ ਪੈਸੇ ਲਾ ਕੇ ਆਇਆ, ਉਹਨੇ ਪੈਸੇ ਕਮਾਉਣੇ ਹੁੰਦੇ ਆ, ਕੰਮ ਕੋਈ ਮਾੜਾ ਨਹੀਂਗਾ, ਪੈਸੇ ਕਮਾਉਣੇ ਆ।
ਜਾਂ ਤੁਸੀਂ ਝਾੜੂ ਮਾਰ ਕੇ ਕਮਾ ਲਓ, ਟਰੱਕ ਚਲਾ ਕੇ ਕਰ ਲਓ, ਕਿਸੇ ਵੀ ਤਰ੍ਹਾਂ ਤੁਹਾਨੂੰ ਕਿਸੇ ਵੀ ਪੈਸੇ ਤਰ੍ਹਾਂ ਮਿਲਦੇ ਬਿਲਕੁਲ। ਆ। ਇਸੇ ਕਰਕੇ ਰੋਜੀ ਰੋਟੀ ਦੀ ਖਾਤਰ ਅਸੀਂ ਹਾਂਜੀ, ਇੱਥੋਂ ਨਿਕਲ ਇੱਧਰ ਕੇ ਆਏ। ਆਏ ਹੋਏ ਆ। ਹੂੰ, ਉਹ ਬਹੁਤ ਸਾਰੇ ਮੁੰਡੇ ਆ, ਉਹ ਫਸ ਗਏ ਆ, ਜੀ। ਕਿਉਂਕਿ ਇੱਕ ਹੀ ਬੰਦਾ ਆ, ਉਹਨੇ ਹੂੰ, ਇੱਕੋ ਹੀ ਕੰਪਨੀ ਬਣਾਈ ਹੋਈ ਆ, ਉਹਦੇ ਥੱਲੇ ਉਹਨੇ ਟ੍ਰੇਲਰ ਲਏ ਹੋਏ ਆ। ਅੱਗੇ ਉਹ ਉਹਨਾਂ ਨੂੰ ਲੀਜ਼ ਕਰ ਰਿਹਾ ਹੈ। ਜੀ। ਲੀਜ਼ ਕਰਕੇ ਉਹ ਕੰਪਨੀ ਜਦੋਂ ਉਹ ਆਪਣੇ ਟ੍ਰੇਲਰ ਮੰਗਦੀ ਆ, ਉਹ ਤਾਂ ਅੱਗੇ ਲੀਜ਼ ਕਰ ਦਿੱਤੇ, ਉਹ ਉਹਨਾਂ ਦੇ ਤੋਂ ਹੱਥ ਨਹੀਂ ਆਉਂਦਾ ਹੈਗਾ। ਹੂੰ। ਉਹਨਾਂ ਦੇ ਤਾਂ ਉਹ ਲੱਭ ਚੁੱਕੇ ਆ, ਉਹਨਾਂ ਦੇ ਤਾਂ ਉਹ ਹੱਥ ਨਹੀਂ ਆਇਆ। ਜੀ, ਜੀ। ਤੇ ਉਹ ਅਗਲੇ ਹੁਣ ਦੇਖਦੇ ਆ ਜੇ ਇਹਨਾਂ ਦੀ ਚੀਜ਼ ਗਵਾਚੀ ਆ ਭਾਈ, ਉਹ ਟਰੈਕ ਕਰ ਲੈਂਦੇ ਆ। ਹੂੰ, ਕਈਆਂ ਨੇ ਟਰੈਕਰ ਲਾਏ ਹੁੰਦੇ ਆ, ਕਈਆਂ ਨਹੀਂ ਵੀ ਲਾਏ, ਕਈਆਂ ਨੇ ਆਪਣਾ ਉਹਦਾ ਹੁਲੀਆ ਦਿੱਤਾ ਆ ਜਾਂ ਉਹਨਾਂ ਦਾ ਕੋਈ ਨੰਬਰ ਆ, ਇਨਵੈਸਟੀਗੇਸ਼ਨ 'ਚ ਪਤਾ ਲੱਗ ਜਾਂਦਾ ਕੋਈ ਕਿ ਨਾ ਕੋਈ ਜਿੱਥੇ ਅਗਲਿਆਂ ਨੇ ਰਿਪੋਰਟਾਂ ਲਿਖਾਈਆਂ ਆ ਕਿ ਸਾਡੇ ਹੂੰ, ਟ੍ਰੇਲਰ ਗੁੰਮ ਆ ਪਰ ਹੈਗੇ ਸੜਕ ਦੇ ਉੱਤੇ ਆ, ਜੀ, ਜੀ, ਜੀ। ਜਾਂ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਕਿਹਨੇ ਲਏ ਸੀਗੇ, ਹੂੰ, ਤੇ ਉਹ ਗਾਹਾਂ ਕੀ ਕਰਦਾ ਆ। ਉਹ ਅਗਲੇ ਉਹਨੂੰ ਸਿੱਧਾ ਤਾਂ ਨਹੀਂ ਹੱਥ ਪਾਉਂਦੇ, ਪਰ ਆਪਣੇ ਅਗਲੀ ਚੀਜ਼ ਬਚਾਉਂਦੇ ਆ ਕਿ ਸਾਡੀ ਚੀਜ਼ ਸਾਡੇ ਹੱਥ ਆ ਗਈ। ਹਾਂਜੀ, ਅਸੀਂ ਵੀ ਇਹ ਕਰਦੇ ਨਾ, ਸਾਡੀ ਜਿਹੜੀ ਚੀਜ਼ ਗਵਾਚੀ ਆ ਉਹ ਸਾਨੂੰ ਮਿਲ ਜਾਏ। ਜੀ, ਇੱਦਾਂ ਹੀ। ਸਾਨੂੰ ਕੀ ਆ, ਕਿਸੇ ਦਾ ਰੈਕੋਰਡ ਖਰਾਬ ਹੁੰਦਾ ਆ, ਹੁੰਦਾ ਰਹੇ ਫਿਰ, ਹਨਾ। ਹੂੰ, ਅਗਲਿਆਂ ਨੂੰ ਕੀ ਆ, ਅਗਲੇ ਕੰਪਨੀ ਵੱਡੀ ਸਾਰੀ ਨੂੰ ਕੀ ਆ, ਜੇ ਤੁਹਾਡਾ ਰੈਕੋਰਡ ਖਰਾਬ ਹੁੰਦਾ ਉਹਨੂੰ ਥੋੜੀ ਪਤਾ ਆ ਕਿ ਅਸੀਂ ਤਾਂ ਉਹ ਜਿਹੜਾ ਇੱਕ ਪੇਪਰ ਦਾ ਪੀਸ ਆ ਨਾ ਇਮੀਗ੍ਰੇਸ਼ਨ ਵਾਲਾ, ਹਾਂਜੀ, ਸਾਡੀ ਜਾਨ ਤੇ ਉਹਦੇ ਵਿੱਚ ਹੀ ਫਸੀ ਹੋਈ ਆ। ਜੀ, ਬਿਲਕੁਲ। ਤੁਸੀਂ ਕਿਸੇ ਵੀ ਤਰ੍ਹਾਂ ਆਏ ਆ, ਤੁਸੀਂ ਹੂੰ, ਬਾਰਡਰ ਟੱਪ ਕੇ ਆਏ ਆ, ਤੁਸੀਂ ਲਿਫਾਫੇ 'ਚ ਬੰਦ ਹੋ ਕੇ ਆਏ ਆ, ਤੁਸੀਂ ਵਿਆਹ ਵਾਲੇ ਆਏ ਆ, ਹੂੰ। ਇਮੀਗ੍ਰੈਂਟ ਆਏ ਆ, ਕੋਈ ਵੀ ਕਿੱਦਾਂ ਵੀ ਆਏ ਆ। ਜੀ, ਜੀ। ਜੇ ਹੁਣ ਮੈਂ ਇੱਥੇ ਪੱਕੀ ਆ, ਮੈਂ ਸਿਟੀਜ਼ਨ ਆ, ਪਰ ਹੂੰ, ਜਿਹੜਾ ਉਹ ਪੇਪਰ ਆ ਮੇਰੇ ਹੱਥ ਵਿੱਚ ਨਾ, ਹੂੰ, ਉਹੀ ਉਹਦੇ 'ਚ ਮੇਰੀ ਜਾਨ ਫਸੀ ਹੋਈ ਆ। ਜੀ, ਸਹੀ ਹੈ। ਉਹੀ ਮੇਰਾ ਪ੍ਰੂਫ ਆ ਕਿ ਮੈਂ ਅਮਰੀਕਾ ਦੇ ਵਿੱਚ ਹੂੰ, ਪਰਮਾਨੈਂਟਲੀ ਇੱਥੇ ਰਹਿੰਦੀ ਆ। ਜੀ, ਪਰ ਜੇ ਹੁਣ ਕੱਲ ਨੂੰ ਉੱਠ ਕੇ ਕੋਈ ਮੇਰਾ ਹੀ ਰੈਕੋਰਡ ਖਰਾਬ ਕਰਦਾ ਹੈ, ਜੀ, ਤੇ ਸਹੀ ਹੈ। ਫਿਰ ਉਹ ਤਾਂ ਮੈਨੂੰ ਪਤਾ ਹੈ ਨਾ ਵੀ ਉਹ ਪੇਪਰ ਦੇ ਉੱਤੇ ਕਿੰਨੇ ਧੱਬੇ ਲੱਗਣੇ ਆ, ਉਹ ਪੇਪਰ ਫੋਲਣਾ, ਤੂੰ ਤਾਂ ਫਰਾਡ ਕਰਦੀ ਆ, ਹੂੰ, ਤੈਨੂੰ ਤਾਂ ਗ੍ਰੀਨ ਕਾਰਡ ਹੀ ਨਹੀਂ ਮਿਲਣਾ ਚਾਹੀਦਾ, ਤੈਨੂੰ ਵਾਪਸ ਭੇਜ ਦੇਣਾ ਚਾਹੀਦਾ। ਸੋ ਇਸ ਕੜੁੱਕੀ ਦੇ ਵਿੱਚ ਲੋਕਾਂ ਦੀ ਜਾਨ ਹੁਣ ਜਿਹੜੀ ਆ ਨਾ ਬਹੁਤ ਫਸੀ ਹੋਈ ਆ। ਇਹ ਜੀ, ਜੀ। ਸਿਰਫ ਕੰਮ ਕਰ ਲੈਣਾ, ਸਵੇਰੇ ਸੁੱਤੇ ਉੱਠ ਕੇ ਚਲ ਜਾਣਾ ਜਾਂ ਰਾਤਾਂ ਗਾਹ ਲੈਣੀਆਂ, ਉਹੀ ਨਹੀਂ ਗੱਲਾਂ। ਹੂੰ, ਪੈਸੇ ਕਮਾਉਣੇ ਆ, ਕਿਵੇਂ ਕਮਾਉਣੇ ਆ। ਬਹੁਤ ਜਿਹੜਾ ਔਖੇ। ਕੋਈ ਇੰਜੀਨੀਅਰ ਆ, ਉਹ ਵੀ ਹਾਂਜੀ, ਬੜਾ ਔਖਾ ਆ, ਉਹਨਾਂ ਤੋਂ ਵੀ ਵਾਹਵਾ ਘੰਟੇ ਆ ਕੰਮ ਲਿਆ ਜਾਂਦਾ ਆ। ਤੁਸੀਂ ਹੂੰ, ਡਰਾਈਵ ਕਰਦੇ ਆ ਬਾਹਰ, ਤੁਹਾਡੇ ਤੋਂ ਲਿਆ ਜਾਂਦਾ। ਖੇਤਾਂ 'ਚ ਜਿਹੜਾ ਕੰਮ ਕਰਦਾ ਉਹ ਕਹਿੰਦਾ ਮੈਂ ਬਹੁਤ ਔਖਾ ਆ। ਕੰਮ ਹੂੰ। ਕੋਈ ਵੀ ਆ, ਦੇਖੋ ਪੈਸਾ ਜਿਹੜਾ ਕਮਾ ਹੁੰਦਾ ਨਾ, ਬਹੁਤ ਔਖੇ ਹੋ ਕੇ ਕਮਾ ਔਖੇ ਹੋ ਕੇ ਹੁੰਦਾ ਆ। ਕਮਾਇਆ ਜਾਂਦਾ। ਬਿਲਕੁਲ ਜੀ। ਹਾਂ, ਸੋ ਜੇਕਰ ਤੁਹਾਡਾ ਵੀ ਇਸ ਤਰ੍ਹਾਂ ਦੇ ਕਿਸੇ ਫਰੋਡੀਏ ਬੰਦੇ ਨਾਲ ਵਾਹ ਪਿਆ ਜਾਂ ਤੁਹਾਡੇ ਨਾਲ ਵੀ ਕਿਸੇ ਨੇ ਕੋਈ ਇਸ ਤਰ੍ਹਾਂ ਦੀ ਸਕੀਮ ਲਾਈ ਹੈ ਜਾਂ ਤੁਹਾਡੇ ਆਲੇ-ਦੁਆਲੇ, ਤਾਂ ਤੁਸੀਂ ਵੀ ਸਾਨੂੰ ਸਟੂਡੀਓ ਦੇ ਵਿੱਚ ਕਾਲ ਕਰਕੇ ਆਪਣੀ ਜਿਹੜੀ ਤਜਰਬਾ, ਆਪਣਾ ਮਾੜਾ ਐਕਸਪੀਰੀਅੰਸ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਤਾਂ ਜੋ ਹੋਰਾਂ ਲੋਕਾਂ ਦਾ ਬਚਾਅ ਹੋ ਸਕੇ। ਕਾਲ ਕਰਨ ਦੇ ਲਈ, ਗੱਲਬਾਤ ਕਰਨ ਦੇ ਲਈ ਸਟੂਡੀਓ ਦਾ ਨੰਬਰ ਹੈ 408 272 5200। ਬਲਵਿੰਦਰ ਕੌਰ ਜੀ, ਪਿਛਲੇ ਦਿਨੀ ਇੱਕ ਕੈਪੀਟਲ ਦੇ ਜੀ, ਵਿੱਚ ਰਿਪੋਰਟ ਆਈ ਸੀ, ਉਸ ਰਿਪੋਰਟ ਦੀ ਬੜੀ ਚਰਚਾ ਸੀ। ਉਸ ਰਿਪੋਰਟ ਨੇ ਵੀ ਜਿਵੇਂ ਤੁਸੀਂ ਜਿਹੜੀਆਂ ਫ਼ਿਕਰਮੰਦੀਆਂ ਜ਼ਾਹਰ ਕੀਤੀਆਂ ਨੇ, ਇਹਨਾਂ ਫ਼ਿਕਰਮੰਦੀਆਂ ਦੇ ਆਧਾਰ ਤੇ ਉਹਨਾਂ ਨੇ ਕੁਛ ਟਰੱਕ ਡਰਾਈਵਰਸ ਦੇ ਨਾਲ, ਕੁਛ ਟਰਾਂਸਪੋਰਟਰਸ ਦੇ ਨਾਲ ਗੱਲਬਾਤ ਕੀਤੀ ਸੀ ਤੇ ਉਹਨਾਂ ਤੋਂ ਪੁੱਛਿਆ ਸੀਗਾ ਵੀ ਤੁਹਾਡੇ ਨਾਲ ਕਿਸ ਤਰ੍ਹਾਂ ਦੇ ਸਕੈਮ ਹੋ ਰਹੇ ਨੇ, ਤੁਹਾਡੇ ਨਾਲ ਕਿਸ ਤਰ੍ਹਾਂ ਦੇ ਫਰੋਡ ਹੋ ਰਹੇ ਨੇ। ਤਾਂ ਉਹਨਾਂ ਦੇ ਵਿੱਚ 5 ਉਹਨਾਂ ਨੇ ਮੇਨ ਛਾਂਟੀ ਕੀਤੀ ਸੀਗੀ। ਇੱਕ ਤਾਂ ਜਿਹੜਾ ਲੋਡ ਦਾ ਸਕੈਮ ਆ, ਇਹ ਹੂੰ, ਬਹੁਤ ਜ਼ਿਆਦਾ ਲੋਕਾਂ ਨਾਲ ਹੋਇਆ। ਇੱਕ ਸਕੈਮ ਇਹ ਵੀ ਹੈ ਕਿ ਡਰਾਈਵਰ ਇਨ ਨੀਡ ਸਕੈਮ ਹੈ ਕਿ ਡਰਾਈਵਰ ਬਣ ਕੇ ਫਿਰ ਉਸ ਦੇ ਨਾਲ ਸਕੈਮ ਕਰ ਲੈਣਾ। ਫਾਲਸ ਫਰੇਟ ਕਲੇਮ ਹੈ ਜਿਹੜੇ, ਉਹ ਵੀ ਹੂੰ, ਕਈ ਵਾਰੀ ਲੋਕਾਂ ਨੂੰ ਘਾਟੇ ਦਾ ਸੌਦਾ ਬਣ ਜਾਂਦੇ ਆ। ਡੋਟ ਸਕੈਮ ਹੈ। ਇਸੇ ਤਰ੍ਹਾਂ ਕਈ ਰਿਪੇਅਰ ਸ਼ਾਪ ਦੇ ਸਕੈਮ ਨੇ ਜਿਹੜੇ ਫੋਨ ਇਨ ਰਿਪੇਅਰ ਦਾ ਕਰਦੇ ਆ ਕਿ ਅਸੀਂ ਭਾਈ ਤੁਸੀਂ ਇੰਨੇ ਸਾਡੇ ਕਾਰਡ ਚਾਰਜ ਕਰਾਂਗੇ ਤੁਹਾਡਾ ਤੇ ਸਾਡਾ ਬੰਦਾ ਉੱਥੇ ਪਹੁੰਚ ਜਾਊਗਾ ਤੇ ਉਸ ਤੋਂ ਬਾਅਦ ਤੁਸੀਂ ਜਿੱਥੇ ਵੀ ਤੁਹਾਡੀ ਲੋਕੇਸ਼ਨ ਹੋਊਗੀ ਸਾਨੂੰ ਭੇਜ ਦਿਓ ਤੇ ਅਸੀਂ ਤੁਹਾਡੀ ਰਿਪੇਅਰ ਕਰ ਦਿਆਂਗੇ। ਇਸ ਤਰ੍ਹਾਂ ਦੇ ਕਲੇਮ ਵੀ ਕਈ ਹੈਗੇ ਨੇ। ਸੋ ਇਹਨਾਂ ਚੀਜ਼ਾਂ ਤੋਂ ਤੁਸੀਂ ਬਚ ਕੇ ਰਹਿਣਾ ਵਾ। ਆਪਣੀ ਜਿਹੜੀ ਤੁਸੀਂ ਹੱਥੀਂ ਕਿਰਤ ਕਰਦੇ ਆ, ਜਦੋਂ ਵੀ ਉਹਨੂੰ ਕਿਤੇ ਇਨਵੈਸਟ ਕਰਨਾ, ਜਦੋਂ ਵੀ ਕਿਤੇ ਕੋਈ ਨਵਾਂ ਟ੍ਰੇਲਰ ਲੈਣਾ, ਟਰੱਕ ਲੈਣਾ, ਕੁਛ ਵੀ ਇਨਵੈਸਟ ਕਰਨਾ, ਤਾਂ ਉਦੋਂ ਸਾਰਾ ਕੁਛ ਜਿਹੜਾ ਮੇਕ ਸ਼ੋਰ ਕਰ ਲਓ। ਕਈ ਵਾਰੀ ਜਿਹੜੇ ਫੋਨੀ ਰਿਪੇਅਰ ਸ਼ਾਪ ਸਕੈਮ ਨੇ, ਉਹ ਉਹਨਾਂ ਲੋਕਾਂ ਨਾਲ ਹੋਏ ਨੇ ਜਿਨ੍ਹਾਂ ਲੋਕਾਂ ਨੂੰ ਕੋਈ ਕਿਤੋਂ ਕੋਈ ਥਿਆ ਗਿਆ, ਫਲੈਸ਼ਰ ਥਿਆ ਗਿਆ, ਕਿਤੋਂ ਕੋਈ ਹੋਰ ਚੀਜ਼ ਜੀ, ਲੱਭ ਗਈ ਤੇ ਉਹਨਾਂ ਨੇ ਉਹਦੇ ਉੱਤੇ ਸਾਰਾ ਨੋਟ ਲਿਖਿਆ ਹੋਇਆ ਕਿ ਬਈ ਬਰੋਸ਼ਰ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਜਿਹਦੇ ਤੇ ਪੈਂਫਲੇਟ ਟਾਈਪ ਜਿਹੜਾ, ਜੀ, ਤੇ ਉਹ ਕਹਿ ਦਿੰਦੇ ਕਿ ਅਸੀਂ ਜੀ ਰਿਪੇਅਰ ਕਰਦੇ ਹਾਂ
ਤੇ ਤੁਸੀਂ ਸਾਨੂੰ ਕਿਸੇ ਵੀ ਟਾਈਮ ਇਹਨਾਂ ਇਲਾਕਿਆਂ ਦੇ ਵਿੱਚ ਸਾਨੂੰ ਕਾਲ ਕਰ ਸਕਦੇ ਹੋ, ਪਰ ਉਸ ਤੋਂ ਬਾਅਦ ਤੁਹਾਨੂੰ ਕੁਛ ਚਾਰਜ ਜਿਹੜੇ ਆ ਉਹ ਜ਼ਰੂਰ ਪੈਣਗੇ। ਕਈ ਵਾਰੀ ਬੰਦਾ ਹੁੰਦਾ ਕਿਤੇ ਵਕਤ ਦੇ ਵਿੱਚ ਉਹਨਾਂ ਨੂੰ ਕਾਲ ਵੀ ਕਰ ਲੈਂਦਾ, ਫਸ ਵੀ ਜਾਂਦਾ ਝਾਂਸੇ ਦੇ ਵਿੱਚ, ਤਾਂ ਫਿਰ ਉਹ ਜਿੰਨੇ ਕੁ ਉਹਨਾਂ ਦੀ ਸਰਵਿਸ ਬਣਦੀ, ਕਿਉਂਕਿ ਉਹਨਾਂ ਨੂੰ ਟਰੱਕਿੰਗ ਨਾਲ ਜੁੜਿਆਂ ਨੂੰ ਪਤਾ ਹੁੰਦਾ ਕਿ ਟਾਇਰਾਂ ਦੀ ਇੰਨੇ ਚਾਰਜ ਕਰਨੇ ਆ, ਜੇ ਕੋਈ ਇੰਜਣ ਦੇ ਵਿੱਚ ਉਹਦੇ ਇੰਨੇ ਕੁ, ਤੇ ਉਦੋਂ ਅੱਧ ਕੁ ਦੇ ਵਿੱਚ ਹੀ ਉਹ ਜਿਹੜਾ ਕਰਕੇ ਤੇ ਉਹ ਮੁੜ ਕੇ ਕਾਲ ਚੱਕਣੀ ਬੰਦ ਕਰ ਦਿੰਦੇ ਆ। ਤੇ ਇਸ ਤਰ੍ਹਾਂ ਡਰਾਈਵਰ ਭਰਾ ਸਾਡਾ ਉਡੀਕਦਾ ਰਹਿੰਦਾ, ਪਤਾ ਨਹੀਂ ਉਹਦੇ ਤੇ ਬਰਫ਼ ਡਿੱਗ ਰਹੀ ਹੈ, ਪਤਾ ਨਹੀਂ ਉਹ ਮੀਂਹ ਹਨੇਰੀ 'ਚ ਖੜਾ। ਇਸ ਤਰ੍ਹਾਂ ਦੇ ਕਈ ਲੋਕਾਂ ਨਾਲ ਹੋ ਸਕਦਾ, ਪੰਜਾਬੀਆਂ ਦੇ ਨਾਲ ਘੱਟ ਹੋਏ ਹੋਣ, ਪਰ ਟਰੱਕਿੰਗ ਦੇ ਵਿੱਚ ਇਸ ਤਰ੍ਹਾਂ ਕਈ ਲੋਕਾਂ ਦੇ ਨਾਲ ਸਕੈਮ ਜਿਹੜੇ ਆ ਉਹ ਹੋਏ ਨੇ। ਸੋ ਤੁਸੀਂ ਵੀ ਆਪਣੇ ਜਿਹੜੇ ਤਜਰਬਾ, ਆਪਣੇ ਜਿਹੜੀ ਤੁਹਾਡੇ ਨਾਲ ਹੱਡ ਬੀਤੀ ਜਾਂ ਤੁਹਾਡੇ ਸਰਕਲ ਦੇ ਵਿੱਚ ਕੋਈ ਗੱਲ ਇਹੋ ਜਿਹੀ ਵਾਪਰੀ ਹੈ, ਤੇ ਉਹ ਤੁਸੀਂ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ। ਮੇਨਲੀ ਜਿਹੜੀ ਟਰੱਕਰਸ ਦੇ ਨਾਲ ਸਕੈਮ ਹੁੰਦੇ ਨੇ, ਉਹ ਉੱਥੇ ਹੁੰਦੇ ਨੇ ਜਿੱਥੇ ਜ਼ਿਆਦਾਤਰ ਟੈਕਨੀਕ ਦੀ ਵਰਤੋਂ ਆਉਂਦੀ ਹੋਵੇ, ਜਿੱਥੇ ਜ਼ਿਆਦਾਤਰ ਜਿਹੜੇ ਸੋਸ਼ਲ ਮੀਡੀਆ ਜਾਂ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਹੋਣ, ਉੱਥੇ ਉਹ ਸਕੈਮ ਦੇ ਸ਼ਿਕਾਰ ਹੋ ਜਾਂਦੇ। ਕਈ ਵਾਰੀ ਉਹਨਾਂ ਨੂੰ ਲਾਲਚ ਦੇ ਵਿੱਚ ਵੀ ਫਸਾ ਲਿਆ ਜਾਂਦਾ ਕਿ ਆਹ ਚੀਜ਼ ਮਿਲ ਰਹੀ ਹੈ, ਇੰਨੀ ਸਸਤੀ ਮਿਲ ਰਹੀ ਹੈ, ਪਰ ਉਹ ਬਾਅਦ ਦੇ ਵਿੱਚ ਜਦੋਂ ਉਹਦੀ ਪਤਾ ਲੱਗਦਾ ਤੇ ਉਹ ਇਨਵੈਸਟੀਗੇਸ਼ਨ ਚੱਲ ਹੀ ਰਹੀ ਹੁੰਦੀ ਹੈ, ਕੋਈ ਆ ਕੇ ਕਲੇਮ ਕਰ ਦਿੰਦਾ ਇਹ ਤਾਂ ਜੀ ਮੇਰਾ, ਇਹਦਾ ਚੋਰੀ ਹੋਇਆ ਸੀਗਾ, ਤੁਸੀਂ ਕਿੱਥੋਂ ਲਿਆ? ਫਿਰ ਬੰਦਾ ਨਾ ਉੱਥੇ ਜਵਾਬ ਦੇਣ ਜੋਗਾ, ਤੇ ਨਾਲੇ ਜਿਹੜੀ ਨਵੀਂ ਕਾਨੂੰਨੀ ਭਸੂੜੀ ਪੈਂਦੀ ਹੈ ਤੇ ਉਹਦੇ ਵਿੱਚ ਉਲਝਿਆ ਰਹਿੰਦਾ। ਸੋ ਇੱਕ ਤੁਹਾਡੇ ਕੋਲੇ ਡਾਕੂਮੈਂਟ ਹੋਣੇ ਨਾ ਹੋਣੇ, ਤੁਸੀਂ ਅਮਰੀਕਾ ਕਿਵੇਂ ਹੋ, ਇਹ ਇੱਕ ਵੱਖਰਾ ਵਿਸ਼ਾ ਹੈ, ਪਰ ਤੁਸੀਂ ਕੰਮ ਕੀ ਕਰ ਰਹੇ ਹੋ ਤੇ ਤੁਹਾਡੇ ਨਾਲ ਜਿਹੜਾ ਬੰਦਾ ਕੰਮ ਕਰ ਰਿਹਾ ਜਾਂ ਤੁਸੀਂ ਜਿਹਦੇ ਨਾਲ ਡੀਲ ਕਰ ਰਹੇ ਹੋ, ਉਹ ਤੁਹਾਨੂੰ ਕਿਵੇਂ ਫਸਾ ਰਿਹਾ, ਇਹ ਦੋਵੇਂ ਵੱਖੋ ਵੱਖਰੇ ਵਿਸ਼ੇ ਨੇ ਜੀ। ਹਾਂਜੀ, ਬਿਲਕੁਲ। ਜਿੱਦਾਂ ਤੁਸੀਂ ਦੱਸਿਆ ਵੀ ਉਹ ਪੈਂਫਲੇਟ ਛਪਿਆ ਹੁੰਦਾ ਆ, ਹਾਂਜੀ, ਉਹ ਫਿਰ ਨਾ ਬਹੁਤ ਸਾਰੇ WhatsApp ਗਰੁੱਪਾਂ ਤੇ ਜਿਹੜਾ ਪੇਪਰ ਵਾਲਾ ਨਹੀਂ, ਜਿਹੜਾ ਓਦਾਂ ਵੀ ਹੁੰਦਾ ਹੈ ਨਾ, ਹਾਂਜੀ, ਹਾਂਜੀ, WhatsApp ਗਰੁੱਪਾਂ ਤੇ ਬਹੁਤ ਇੱਕ ਦੂਜੇ ਨੂੰ ਨੰਬਰ ਭੇਜੇ ਜਾਂਦੇ। ਏਦਾਂ ਹੀ ਕਿਸੇ ਨਾਲ ਨਾ ਫਰਾਡ ਹੋ ਗਿਆ। ਜੀ, ਮੈਂ ਕਿਹਾ ਤੁਸੀਂ ਜਾਣਦੇ ਸੀ? ਕਹਿੰਦੇ ਨਹੀਂ ਨਹੀਂ, ਮੈਂ ਨੰਬਰ ਉਹਦਾ ਨਾ WhatsApp ਗਰੁੱਪ ਚੋਂ ਲਿਆ ਸੀ। ਗਰੁੱਪ ਚੋਂ ਲਿਆ ਸੀ, ਹਾਂਜੀ। ਕੌਣ ਆ WhatsApp ਗਰੁੱਪ ਦੇ ਵਿੱਚ, ਉਸ ਦੇ ਵਿੱਚ ਕੌਣ ਹੂੰ, ਆ ਉਸ ਨੂੰ ਪ੍ਰਮੋਟ ਕਰ ਰਿਹਾ ਆ? ਜੀ, ਤੁਸੀਂ ਦੇਖਿਆ ਹੀ ਨਹੀਂਗਾ। ਉਹਦੇ ਹੂੰ, ਵਿੱਚ ਤੁਸੀਂ ਉਹ ਦੇਖ ਲਿਆ, ਜੀ, ਦੇਖ ਕੇ ਤਾਂ ਤੁਸੀਂ ਅਗਲੇ ਨੂੰ ਕਾਲ ਕਰ ਲਈ ਆ। ਹੂੰ, ਹੂੰ, ਫਿਰ ਜਦ ਤੁਹਾਨੂੰ ਪਤਾ ਹੀ ਨਹੀਂਗਾ, ਕਿਸੇ ਦੀ ਕੋਈ ਸ਼ੌਪ ਹੀ ਨਹੀਂ ਹੈਗੀ, ਕਿਸੇ ਜੀ, ਦਾ ਕੋਈ ਥਾਂ ਟਿਕਾਣਾ ਹੀ ਹੈ ਨਹੀਂਗਾ। ਜੀ, ਜੀ, ਮੇਰੇ ਫੋਨ ਦੇ ਉੱਤੇ ਮੈਂ ਤੇ 40 ਬਿਜ਼ਨਸ ਕਰ ਲਾਂ ਫੋਨ ਦੇ ਉੱਤੇ, ਹੂੰ, ਜਾਵਾਂ ਜਾਂ ਨਾ ਜਾਵਾਂ, ਕਿਸੇ ਨੂੰ ਚੀਜ਼ ਭੇਜਾਂ ਜਾਂ ਨਾ ਨਾ ਭੇਜਾਂ। ਭੇਜਾਂ, ਜੀ, ਜੀ, ਹਾਂ, ਮਸ਼ੀਨ ਲਾ ਲਓ ਇੱਕ, ਉਹਦੇ ਤੇ ਕ੍ਰੈਡਿਟ ਕਾਰਡ ਆ, ਤੁਹਾਡਾ ਚਾਰਜ ਹੋ ਜਾਂਦਾ ਹੈ। ਜੀ, ਕਿਸੇ ਵੀ ਨਾਂ ਦੇ ਉੱਤੇ ਤੁਸੀਂ ਲਾ ਲਓ। ਹੂੰ, ਹਾਂ, ਸਾਡੇ ਨਾਲ ਦੀ ਬਿਲਡਿੰਗ ਦੇ ਵਿੱਚ ਕੁਝ ਸਾਲ ਪਹਿਲਾਂ ਜੀ, ਜੀ, ਜਿੱਦਾਂ ਇੱਕ ਨਾ ਸੌਫਟਵੇਅਰ ਸੀ, ਉਹ ਹਰੇਕ ਨੂੰ ਚਾਹੀਦਾ ਸੀਗਾ। ਹੂੰ, ਹੂੰ, ਉਹਨਾਂ ਨੇ ਮਾਈਕਰੋਸਾਫਟ ਦਾ ਹੀ ਨਾਂ ਰੱਖ ਕੇ ਨਾ, ਜੀ, ਐਨ ਉਹਦੇ ਨਾਲ ਰਲਦਾ ਮਿਲਦਾ ਨਾਂ ਰੱਖ ਕੇ ਕੰਪਨੀ ਬਣਾਈ। ਹੂੰ, ਉੱਥੇ 3 ਮਸ਼ੀਨਾਂ ਰੱਖੀਆਂ ਉਹਨਾਂ ਨੇ ਕ੍ਰੈਡਿਟ ਕਾਰਡ ਚਾਰਜ ਕਰਨ ਵਾਲੀਆਂ। ਜੀ, ਉਹ ਆਰਡਰ ਆਨਲਾਈਨ ਲੈਂਦੇ ਸੀਗੇ, ਹੂੰ, ਫੋਨ ਹੂੰ, ਤੇ ਲੈਂਦੇ ਸੀਗੇ। ਹੂੰ, ਉਹ ਟਿਕ 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 ਉਹਨਾਂ ਦੇ ਮਤਲਬ ਕਿ ਰਾਤ ਦਿਨ ਜਿਹੜੇ ਕ੍ਰੈਡਿਟ ਕਾਰਡ ਆ ਉਹ ਚਾਰਜ ਹੋਈ ਜਾਂਦੇ ਸੀ। ਜੀ, ਤੇ ਉਹ ਕਿਸੇ ਨੂੰ ਤਾਂ ਕਾਪੀ ਕਰਕੇ ਭੇਜ ਦਿੰਦੇ ਸੀਗੇ ਉਹਨਾਂ ਦੀ ਸੀਡੀਆਂ ਦੀ, ਰੀਅਲ ਤਾਂ ਹੈ ਨਹੀਂ ਸੀ ਉਹਨਾਂ ਦੇ ਕੋਲ, ਨਾ ਹੂੰ, ਉਹ ਰੀਅਲ ਕੰਪਨੀ ਸੀਗੀ। ਸੋ ਜੀ, ਇਦਾਂ ਦੇ ਫਰਾਡ ਆ ਜਿਹੜੇ, ਉਹ ਬਹੁਤ ਜ਼ਿਆਦਾ ਆ। ਜੀ, ਤੁਸੀਂ ਜਦੋਂ ਕੋਈ ਵੀ ਬਿਜ਼ਨਸ ਕਰਦੇ ਆ, ਕੋਈ ਵੀ ਕਰਨਾ ਆ, ਕੋਈ ਹੂੰ, ਜ਼ਰੂਰੀ ਨਹੀਂ ਤੁਸੀਂ ਇਕੱਲਾ ਟਰੱਕਿੰਗ ਦਾ ਕਰਨਾ। ਟਰੱਕਿੰਗ ਦਾ ਤਾਂ ਆ ਵੀ ਜਦੋਂ ਸਾਨੂੰ ਹੁਣ ਕਾਲਸ ਬਹੁਤ ਜ਼ਿਆਦਾ ਆ ਜਾਂਦੀਆਂ, ਜੀ, ਜੀ, ਉਹਨਾਂ ਤੇ ਸਾਨੂੰ ਗੌਰ ਕਰਨਾ ਪੈਂਦਾ। ਬਸ ਤਾਂ ਅਸੀਂ ਇੱਥੇ 2-4 ਗੀਤ ਲਾ ਕੇ ਜਾ ਵੀ ਸਕਦੇ ਹਾਂ, ਹੂੰ, ਹੂੰ, ਵੀ ਹੂੰ, 2-4 ਗੀਤ ਲਾ ਲਈਏ ਟਰੱਕਿੰਗ ਦੇ, ਹਾਂਜੀ, ਤੇ ਫਲਾ ਦਿੱਤਾ ਟਰੱਕ ਚਲਾਉਣ ਵਾਲਿਆਂ ਨੂੰ, ਡਰਾਈਵਰਾਂ ਨੂੰ, ਤੇ ਚਲੇ ਗਏ। ਹੂੰ, ਜੀ, ਖਸਮਾਂ ਨੂੰ ਖਾਣ ਪ੍ਰੋਬਲਮਾਂ ਤੁਹਾਡੀਆਂ ਜਿਹੜੀਆਂ ਹੈਗੀਆਂ। ਜੀ, ਜੀ, ਬਿਲਕੁਲ, ਬਿਲਕੁਲ, ਹਾਂ, ਉਹ ਕਿਸੇ ਦਾ ਤੁਸੀਂ ਕਿਸੇ ਵੇਲੇ ਰੇਡੀਓ ਦੇ ਉੱਤੇ ਨਾਂ ਲੈ ਕੇ ਫਲਾਣਾ ਆ, ਧਮਕਾਣਾ ਆ, ਉਹਦੇ ਨਾਲ ਵੀ ਨਹੀਂ ਹੂੰ, ਸਰਨਾ। ਜੀ, ਇਹ ਸਾਡਾ ਗੱਲਾਂ ਕਰਕੇ ਵੀ ਨਹੀਂ ਸਰਨਾ। ਐਕਸ਼ਨ ਲਓ, ਕੋਈ ਵੀ ਹੈਗਾ ਆ ਜੀ, 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 ਤੁਹਾਡਾ, ਭਾਵੇਂ ਕੋਈ ਸਕਾ ਸੁਧਰਾ ਹੈਗਾ, ਉਹਦੇ ਤੇ ਹੂੰ, ਐਕਸ਼ਨ ਲਓ। ਐਕਸ਼ਨ ਲਿਆ ਤੇ ਤੁਹਾਡੇ ਪਤਾ ਨਹੀਂ ਉਹ ਕਿੰਨੇ ਲੋਕ ਬਚ ਜਾਣਗੇ, ਜੀ, ਜਿਹੜੇ ਪਤਾ ਨਹੀਂ ਕਿੰਨੀ ਕੁ ਦੁਨੀਆ ਦੇ ਨਾਲ ਉਹ ਫਰਾਡ ਕਰਦੇ ਹੂੰ, ਆ, ਉਹਨਾਂ ਨੂੰ ਲੁੱਟਦੇ ਆ, ਜਾਂ ਆਹ ਤੁਹਾਡਾ ਜਿਹੜਾ ਪੇਪਰ ਵਰਕ ਹੀ ਆ ਉਹ ਵੀ ਹਾਂਜੀ, ਖਰਾਬ ਹੋ ਜਾਂਦਾ ਆ। ਜੀ, ਜੀ, ਤੇ ਕਈ ਵਾਰੀ ਅਸੀਂ ਖੁਦ ਵੀ ਲਾਲਚ 'ਚ ਵਸ ਹੋ ਉਹ ਜਾਂਦੇ ਲਾਲਚ ਦੇ ਵਿੱਚ ਆ ਜਾਂਦੇ, ਹਾਂ। ਜੀ, ਤੁਸੀਂ ਪਿੱਛੇ ਜਿਹੇ ਬਹੁਤ ਕਾਲਸ ਆਈਆਂ ਹੂੰ, ਹੂੰ, ਕਿ ਅਸੀਂ ਟਰੱਕ ਬੁੱਕ ਕਰਾਏ ਸੀਗੇ। ਜੀ, ਹੁਣ ਜਿਹਦੀ ਲੱਖ ਲੱਖ 1.5 ਲੱਖ ਕੀਮਤ ਅਸੀਂ ਆਪ ਹੀ ਵਧਾ ਦਿੰਦੇ ਕਈ ਚੀਜ਼ਾਂ ਦੀ ਤਾਂ ਨਾ, ਹੂੰ, 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 ਚਲੋ ਉਹਦੇ ਵਿੱਚ ਵੀ ਅਸੀਂ ਆਪ ਹੀ ਜ਼ਿੰਮੇਵਾਰ ਆ, ਇਕੱਲੀ ਜੀ, ਉਹਨਾਂ ਦੀ ਨਹੀਂ, ਕਈ ਹੋਰ ਵੀ ਚੀਜ਼ਾਂ ਹੁੰਦੀਆਂ ਆ। ਐ ਹੋ ਜਾਂਦਾ, ਅਸੀਂ ਤਾਂ ਆਟੇ ਦੀ ਕੀਮਤ ਹੀ ਵਧਾ ਦਿੱਤੀ ਹੈ, ਜੀ, ਖਰੇ ਪਤਾ ਨਹੀਂ ਮੁੱਕ ਜਾਣਾ ਆ ਦੁਨੀਆ ਦੇ ਉੱਤੇ,
ਅਕਾਲ ਪੈ ਜਾਣਾ ਤੇ ਹਾਂਜੀ, ਇਹ ਬਿਲਕੁਲ ਚੀਜ਼ ਏਦਾਂ ਹੀ। ਸਾਨੂੰ ਮਿਲਣੀ ਨੀ ਗੀ ਮੁੜ। ਹੂੰ। ਇਹ ਨਹੀਂ ਹੈਗਾ ਵੀ ਜੇ ਨਹੀਂ ਹੈਗਾ 4 ਦਿਨ ਮਿਲਿਆ ਤੁਸੀਂ ਕੁਛ ਹੋਰ ਵੀ ਖਾ ਸਕਦੇ ਜੀ, ਜੀ। ਉਹਦੀ ਜਗ੍ਹਾ ਕੁਛ ਹੋਰ ਖਾ ਲਓ, ਕੋਈ ਹੱਥ ਪੱਲਾ ਹੂੰ। ਮਾਰ ਲਓ। ਹੂੰ, ਸੋ ਅਸੀਂ ਜਿੱਧਰ ਨੂੰ ਫਿਰ ਸਿੱਧੇ ਹੋ ਜਾਂਦੇ ਆ ਨਾ, ਉੱਥੇ ਉਹਨਾਂ ਚੀਜ਼ਾਂ ਤੇ ਕਾਲ ਪੈ ਜਾਂਦੇ ਆ। ਹੂੰ। ਹਾਂ, ਮੰਨੀਏ ਨਾ ਮੰਨੀਏ, ਇੱਕ ਦੂਜੇ ਤੋਂ ਚੋਰੀ, ਇੱਕ ਦੂਜੇ ਦੇ ਉੱਤੋਂ ਦੀ। ਜੀ। ਅੱਛਾ, ਉਹ ਟਰੱਕ ਬੁੱਕ ਕਰਾ ਲੈ, ਮੈਂ ਇਕੱਲੇ ਪੰਜਾਬੀਆਂ ਦੀ ਨਹੀਂ ਕਰਦੀ, ਖੋਰਿਆਂ ਦੀਆਂ ਕੰਪਨੀਆਂ ਦੇ ਵਿੱਚ ਹੂੰ। ਉਹ ਜਿੱਲੇ ਡਿਮਾਂਡ ਇੰਨੀ ਵੱਧ ਜਾਂਦੀ ਆ ਨਾ, ਉਹ ਫਿਰ ਤੁਹਾਨੂੰ ਬਲੈਕਮੇਲ ਤੇ ਕਰਦੇ ਹੀ ਕਰਦੇ ਆ। ਜੀ। ਆ ਪਿੱਛੇ ਜੇ ਕਰੋਨਾ ਦੇ ਵਿੱਚ ਕਾਰਾਂ ਨਹੀਂ ਸੀ ਆਉਂਦੀਆਂ, ਕਾਰਾਂ ਦੀ ਬਹੁਤ ਇਸ ਤਰ੍ਹਾਂ ਹੋ ਗਿਆ। ਜਦੋਂ ਕਿਸੇ ਦੀ ਕਾਰ ਬੁੱਕ ਹੋਈ ਆ, ਨੰਬਰ ਆ ਗਿਆ, ਜੀ। ਉਹਨੇ 5 ਤੋਂ 7,000 ਵਾਧੂ ਮੰਗਣਾ ਸ਼ੁਰੂ ਕਰ ਦਿੱਤਾ। ਹੂੰ। ਤੇ ਜਿਹੜੇ ਟਰੱਕ ਸੀਗੇ, ਟਰੱਕਾਂ ਦਾ ਨੰਬਰ ਆ ਗਿਆ ਜੀ। ਕਿ ਹੁਣ ਤੁਹਾਡੇ ਕੰਪਨੀ ਤੋਂ ਕਾਲ ਆ ਗਈ, ਤੁਹਾਡੇ ਟਰੱਕ ਪਹੁੰਚ ਗਏ ਆ, ਪਹੁੰਚਣ ਵਾਲੇ ਆ, ਤੇ ਇਹ ਹੁਣ ਤੁਸੀਂ ਰਿਸੀਵ ਕਰ ਸਕਦੇ ਆ। ਪਰ ਟਰੱਕ 19,000 ਵਾਧੂ ਦੇਣਾ ਪਊਗਾ ਸਾਨੂੰ। ਜੀ। ਜੇ ਹੁਣ ਤੁਸੀਂ 5 ਟਰੱਕ ਕਰਾਏ ਆ, ਫਰਜ਼ ਕਰ ਲਓ ਤੁਸੀਂ 5 ਟਰੱਕ ਕਰਾਏ ਆ, ਉਦਾਂ ਤਾਂ ਅਸੀਂ $20 ਦੇ ਕੇ ਨਹੀਂ ਰਾਜੀ ਕਿਸੇ ਨੂੰ, ਹਨਾ। ਉਹ ਜੀ, ਜੀ। $20,000 $19,000 ਆ। ਹੂੰ। $1,00,000 ਤੁਸੀਂ 5 ਟਰੱਕਾਂ ਦੇ ਪਿੱਛੇ ਵਾਧੂ ਦੇਣਾ। ਦੇਣਾ ਆ, ਸਹੀ ਆ। ਕਿਉਂ ਦੇਣਾ ਆ? ਹੂੰ। ਉੱਥੇ ਵੀ ਸਾਨੂੰ ਦੇਖਣਾ ਪਊਗਾ ਵੀ ਜੀ। ਅਸੀਂ ਇਹ ਵਾਧੂ ਕਿਉਂ ਦੇਈਏ। ਜੀ, ਜੀ। ਹਾਂ, ਅਗਲੇ ਜਦੋਂ ਬਹੁਤੀ ਗੱਲ ਇਹ ਹੁੰਦੀ ਆ ਕਿ ਜਦੋਂ ਤੁਸੀਂ ਪੇਪਰ ਵਰਕ ਕਰਦੇ ਆ ਨਾ, ਉੱਥੇ ਮਾਰ ਖਾ ਜਾਂਦੇ ਆ। ਬਿਲਕੁਲ ਸਹੀ। ਬੜੀਆਂ ਬਰੀਕ ਉਹਨਾਂ ਨੇ ਉਹ ਚੀਜ਼ਾਂ ਲਿਖੀਆਂ ਹੁੰਦੀਆਂ ਵੀ ਇਹਦੀ ਪ੍ਰਾਈਸ ਚੇਂਜ ਹੋ ਸਕਦੀ ਆ, ਇਹਦਾ ਆਹ ਹੋ ਸਕਦਾ ਆ, ਇਹਦਾ ਆਹ ਹੋ ਸਕਦਾ ਆ। ਸੋ ਤੁਸੀਂ ਉਹ ਚੀਜ਼ਾਂ ਜਿਹੜੀਆਂ ਨਾ ਧਿਆਨ ਨਾਲ ਪੜ੍ਹਨਾ। ਜੀ, ਜੀ। ਬਾਕੀ ਤੁਹਾਡੇ ਨਾਲ ਫਰਾਡ ਹੋ ਜਾਂਦੇ, ਕਰਨਾ ਕੀ ਚਾਹੀਦਾ ਹੈ। ਹੂੰ। ਮੈਂ ਉਹੀ ਦੱਸਦੀ ਆ ਵੀ ਕਿਸੇ ਅਖਬਾਰ ਦੇ ਵਿੱਚ ਕਿਸੇ ਦੀ ਫੋਟੋ ਲਵਾ ਦਿਓ, ਜੀ। ਕਿਸੇ ਦਾ ਨਾਂ ਲੈ ਜਾਓ, ਉਹਦੇ ਨਾਲ ਤੇ ਕੁਛ ਨਹੀਂ ਹੋਣ ਵਾਲਾ। ਬਿਲਕੁਲ ਸਹੀ ਹੈ। ਮੈਂ ਲੈ ਦਿੰਦੀ ਆ, 5-10 ਦੇ ਨਾਂ ਲੈ ਦਿੰਦੇ, ਫਰਜ਼ੀ ਲੈ ਦਿੰਦੇ ਆ, ਸਹੀ ਦੇ ਲੈ ਦਿੰਦੇ ਆ। ਕੀ ਫਰਕ ਪੈਣਾ? ਉਹ ਤਾਂ ਅੱਗੇ ਬੇਸ਼ਰਮ ਹੋਏ ਹੁੰਦੇ। ਜੀ, ਜੀ। ਉਹ ਕਹਿੰਦੇ ਸਾਨੂੰ ਕੀ ਫਰਕ ਪੈਂਦਾ ਹੈ। ਹੂੰ। ਉਹ ਅੱਗੇ ਮੋਹਰਿਓਂ ਕਹਿੰਦੇ ਆ ਕਿ ਤੁਹਾਡੇ ਤੇ ਤੁਸੀਂ ਸਾਡਾ ਨਾਂ ਲੈ ਕੇ ਗਏ ਆ। ਉਹ ਬੰਦੇ ਨੂੰ ਧਮਕੀ ਦਿੰਦੇ ਆ, ਉਸ ਜਿਹਦਾ ਵੀ ਨੁਕਸਾਨ ਹੋਇਆ ਹੁੰਦਾ। ਫਰਜ਼ ਕਰ ਲਓ ਕੋਈ ਟਰੱਕਰ ਹੀ ਆ, ਹੁਣ ਦੁਖਿਆ ਬੰਦਾ ਆ, ਦੁਖੇ ਬੰਦੇ ਨੇ ਕਿਹਾ ਵੀ ਸਾਡਾ ਮੇਰਾ ਨੁਕਸਾਨ ਹੋ ਗਿਆ ਬਿਲਕੁਲ ਜੀ। ਇਸ ਕੰਪਨੀ ਦੇ ਥਰੂ ਹੋਇਆ ਆ। ਉਹ ਕੰਪਨੀ ਵਾਲਾ ਕੀ ਕਰਦਾ ਹੈ, ਕੰਪਨੀ ਵਾਲਾ ਉਹਨੂੰ ਫਿਰ ਕਾਲ ਕਰਕੇ ਧਮਕੀ ਦਿੰਦਾ ਹੈ। ਜੀ। ਮੈਂ ਤੈਨੂੰ ਆਹ ਕਰਾ ਦੂੰਗਾ, ਮੈਂ ਤੇ ਤੇ ਕੇਸ ਕਰ ਦੂੰਗਾ। ਹੁਣ ਜਿਹੜਾ ਭਲਾ ਮਾਨਸ ਬੰਦਾ ਆ, ਜਿਹੜਾ ਪਹਿਲਾਂ ਹੀ ਸਤਿਆ ਬੈਠਾ ਆ, ਉਹ ਡਰ ਜਾਂਦਾ ਵੀ ਖਰੇ ਕੇਸ ਕਰਕੇ ਇਹ ਕੀ ਕਰ ਦੂਗਾ ਮੇਰੇ ਤੇ। ਤੇ ਜਿਹੜਾ ਬੰਦਾ ਫਰੋਡੀ ਹੁੰਦਾ, ਫਰੋਡ ਕੀਤਾ ਆ ਜਿਹਨੇ, ਜੀ। ਉਹਨੇ ਤਾਂ ਪੈਸੇ ਬਥੇਰੇ ਬਣਾਏ। ਸਹੀ ਆ। ਵੱਡੇ ਤੋਂ ਵੱਡਾ ਵਕੀਲ ਉਹਦੀ ਜੇਬ 'ਚ ਪਿਆ। ਹੂੰ। ਤੇ ਜਿਹੜਾ ਬੰਦਾ ਆਮ ਹੁੰਦਾ ਆ, ਉਹ ਫਿਰ ਇਹ ਸੋਚਦਾ ਆ ਵੀ ਮੈਂ ਪੈਸੇ ਕਿੱਥੋਂ ਲਾਊਂਗਾ, ਜੀ, ਜੀ। ਮੈਂ ਕਿਸ਼ਤਾਂ ਕਿੱਥੋਂ ਦਊਂਗਾ। ਹਾਂ, ਤੇ ਜਦੋਂ ਫਿਰ ਅਸੀਂ ਇਹਨਾਂ ਝੰਜਟਾਂ ਦੇ ਵਿੱਚ ਫਸੇ ਹੀ ਨਹੀਂ ਹੁੰਦੇ, ਜੀ, ਜੀ। ਤੇ ਫਿਰ ਉਹ ਸੋਚਦੇ ਆ ਵੀ ਮੈਂ ਕਿਹੜੇ ਝੰਜਟ ਦੇ ਵਿੱਚ ਫਸ ਚੱਲਣਾ ਹੈ। ਹੂੰ। ਉਹ ਬਹੁਤ ਗੱਲਾਂ ਹੁੰਦੀਆਂ ਆ ਜਿਹਦੇ ਵਿੱਚ ਤੁਸੀਂ ਉਹਨਾਂ ਨੂੰ ਹੋਰ ਵਧਣ ਫੁੱਲਣ ਦਾ ਮੌਕਾ ਦੇ ਦਿੰਦੇ। ਜੀ। ਸੋ ਸਭ ਤੋਂ ਪਹਿਲੀ ਗੱਲ ਤੇ ਜਿਹੜੀ ਹੁੰਦੀ ਆ ਅਮਰੀਕਾ ਦੇ ਵਿੱਚ ਆ, ਪੇਪਰ ਵਰਕ ਆ। ਹਾਂਜੀ। ਕੋਈ ਜ਼ਰੂਰੀ ਨਹੀਂ ਵੀ ਆਪਾਂ ਨੂੰ, ਠੀਕ ਆ, ਆਪਾਂ ਨੂੰ ਕਈ ਵਾਰੀ ਜਿਹੜੀ ਉਹ ਲੈਂਗੁਏਜ ਆ ਉਹਦਾ ਬੈਰੀਅਰ ਹੁੰਦਾ, ਸਾਨੂੰ ਨਹੀਂ ਪਤਾ ਲੱਗਦਾ, ਉਹ ਲੈਂਗੁਏਜ ਦਾ ਹੀ ਨਹੀਂ ਪਤਾ ਲੱਗਦਾ। ਜਿਵੇਂ ਹੁਣ ਵਕੀਲ ਆ ਜਿਹੜੇ ਜਾ ਕੇ ਬੋਲਦੇ ਹੈਗੇ ਆ ਕੋਰਟ ਦੇ ਵਿੱਚ, ਸਾਨੂੰ ਨਹੀਂ ਪਤਾ ਹੁੰਦਾ ਉਹ ਉਹਦਾ ਕੀ ਮਤਲਬ ਹੈ। ਜਿਹੜੀ ਡਾਕਟਰਾਂ ਨੇ ਉਹ ਦਵਾਈ ਲਿਖੀ ਹੁੰਦੀ ਹੈ, ਸਾਤੋਂ ਉਹ ਹੀ ਨਹੀਂ ਪੜ੍ਹੀ ਜਾਂਦੀ ਨਹੀਂ ਵੀ ਕੀ ਪੜ੍ਹੀ ਜਾਂਦੀ। ਲਿਖਿਆ ਬਿਲਕੁਲ ਹੋਇਆ ਸਹੀ ਹੈ ਹੈ, ਨਾ। ਬਿਲਕੁਲ ਸਹੀ ਹੈ ਜੀ। ਬਹੁਤ ਸਾਰੀਆਂ ਚੀਜ਼ਾਂ ਦਾ ਸਾਨੂੰ ਨਹੀਂ ਨਹੀਂ ਪਤਾ ਪਤਾ ਹੁੰਦਾ। ਹੁੰਦਾ। ਪਰ ਜਦੋਂ ਤੁਸੀਂ ਕਿਸੇ ਨਾਲ ਕੋਈ ਅਗਰੀਮੈਂਟ ਕਰਦੇ ਆ, ਤੁਸੀਂ ਕਿਤਿਓਂ ਕੋਈ ਮਹਿੰਗੀ ਚੀਜ਼ ਖਰੀਦਦੇ ਆ, ਉਹ ਜਿਹੜਾ ਤੁਹਾਡਾ ਪੇਪਰ ਵਰਕ ਹੁੰਦਾ ਨਾ ਜੀ, ਉਹ ਮੇਰੇ ਵਾਂਗ ਘੁੱਗੀ ਨਾ ਮਾਰਿਆ ਕਰੋ। ਪੜ੍ਹ ਲਿਆ ਕਰੋ। ਘੁੱਗੀ ਨਾ ਮਾਰਿਆ ਕਰੋ। ਨਹੀਂ ਪੜ੍ਹਨਾ ਆਉਂਦਾ, ਦੱਸ ਓਕੇ, ਕੰਮ ਕਰ ਸਕਦੇ ਆ ਤੁਸੀਂ। ਕੋਈ ਜ਼ਰੂਰੀ ਨਹੀਂ ਹੁੰਦਾ ਵੀ ਕਈ ਵਾਰ ਤੁਹਾਨੂੰ ਲੈਂਗੁਏਜ ਦਾ ਬੈਰੀਅਰ ਆ, ਲੈਂਗੁਏਜ ਨਹੀਂ ਆਉਂਦੀ, ਉਹ ਪੇਪਰ ਵਰਕ ਤੁਸੀਂ ਕਿਸੇ ਨੂੰ ਭਾਵੇਂ ਪੈਸੇ ਦੇ ਕੇ ਦਿਖਾ ਲਓ, ਜਿਹੜਾ ਉਸ ਚੀਜ਼ ਦਾ ਜਾਣੂ ਜੀ, ਜਿਹੜਾ ਉਸ ਚੀਜ਼ ਦਾ ਐਕਸਪਰਟ ਆ, ਵੀ ਇਹਦੇ ਵਿੱਚ ਮੇਰਾ ਕੋਈ ਨੁਕਸਾਨ ਤਾਂ ਨਹੀਂ ਹੈਗਾ। ਮੈਂ ਹੁਣ ਜਿਹੜਾ ਟਰੱਕ ਲੈਣਾ ਆ, ਉਹ ਪੇਪਰ ਪੜ੍ਹਾ ਲਓ। ਇਹ ਤੁਹਾਨੂੰ ਕਈਆਂ ਲੋਕਾਂ ਨੇ ਨਾ ਸੈਕਿੰਡ ਹੈਂਡ ਟਰੱਕ, ਜਿੰਨੀਆਂ ਕਾਲਸ ਆਈਆਂ, ਮੈਂ ਕਾਲ ਦੇ ਆਧਾਰ ਤੇ ਗੱਲ ਕਰਦੀ ਹਾਂ। ਹਾਂਜੀ। ਇੰਨੀ ਇੱਕ ਵਾਰੀ ਹਫੜਾ ਦਫੜੀ ਮਚ ਗਈ ਵੀ ਜਿਹੜੇ ਟਰੱਕ ਲੋਕਾਂ ਨੇ ਖੜੇ ਹੀ ਕਰ ਦਿੱਤੇ ਸੀਗੇ ਨਾ,
ਹੂੰ। ਵੀ ਇਹ ਹੁਣ ਸਾਡੇ ਕੰਮ ਦਾ ਨੀਗਾ, ਉਹ ਵੀ ਵਿਕ ਗਿਆ, ਉਹ ਵੀ ਵੇਖ ਕੇ ਸਹੀ ਹੈ। ਉਹ ਵੀ ਵਿਕ ਗਿਆ। ਹੂੰ। ਡਿਮਾਂਡ ਹੋ ਗਈ, ਡਿਮਾਂਡ ਹੋ ਗਈ ਜੀ। ਬਾਰਡਰ ਖੁੱਲ ਗਿਆ ਸੀਗਾ, ਬਾਰਡਰ ਤੋਂ ਬਿਲਕੁਲ ਆ ਜੀ, ਗਏ, ਹੁਣ ਬਿਲਕੁਲ। ਪੈਸੇ ਲਾ ਕੇ ਆਏ ਆ। ਤੇ ਹੂੰ। ਕਈ ਵਾਰੀ ਸਾਨੂੰ ਪੰਜਾਬੀਆਂ ਨੂੰ ਤਾਂ ਹੈਗਾ ਆ ਕਿ ਹੂੰ। ਅਸੀਂ ਕੋਈ ਕਹਿੰਦੇ ਹੁੰਦੇ ਆ ਥੋੜਾ ਜਿਹਾ ਮਿਹਨਤ ਵਾਲਾ ਦਿਮਾਗ ਵਾਲਾ ਕੰਮ ਆ ਜਿਹੜਾ ਆ, ਉਹ ਕਹਿੰਦੇ ਛੱਡੋ ਪਰੇ, ਆਹ ਕੰਮ ਕਰ ਲਓ, ਇਹ 'ਚ ਪੈਸੇ ਤਾਂ ਹੈਗੇ ਆ ਨਾ। ਹਾਂਜੀ, ਬਿਲਕੁਲ, ਮੈਂ ਬਿਲਕੁਲ ਕਿਹਾ ਏਦਾਂ ਹੀ। ਬਾਰਡਰ ਲੋਕਾਂ ਨੇ ਖਾਣਾ ਆ, ਤੁਸੀਂ ਫੂਡ ਪਹੁੰਚਾਉਂਦੇ ਆ, ਤੁਸੀਂ ਸਾਰਾ ਕੁਝ ਕਰਦੇ ਆ, ਜੀ, ਜੀ। ਠੀਕ ਹੈ ਕੰਮ ਆ, ਤੁਹਾਨੂੰ ਪੈਸੇ ਮਿਲਦੇ ਆ। ਬਿਲਕੁਲ ਮਿਲਦੇ ਆ। ਉਹ ਉਦਾਂ ਦੇ ਟਰੱਕ ਲੋਕੀ ਵੇਚ ਗਏ। ਉਹ ਫਿਰ ਹੂੰ। ਜਿਲੇ ਵੇਚ ਗਏ ਤਾਂ ਉਹ ਤਾਂ ਫਿਰ 2 ਮਹੀਨੇ ਖੜੇ ਹੋ ਗਏ, ਕਿਉਂਕਿ ਜੀ, ਉਹ ਜੀ। ਤਾਂ ਐਵੇਂ ਟਾਈਮ ਟਪਾਊ ਬਣਾ ਕੇ ਤੇ ਦੇ ਦਿੱਤੇ ਸੀਗੇ। ਹੂੰ। ਤੁਸੀਂ ਸਾਈਨ ਕਰਕੇ ਆ ਗਏ ਉੱਥੇ। ਜੀ। ਉਹ ਕਹਿੰਦੇ ਵੀ ਅਸੀਂ ਐਜ ਇਟ ਦਿੱਤਾ ਸੀ, ਐਜ ਇਟ ਅਸੀਂ ਪੜ੍ਹਿਆ ਹੀ ਨਹੀਂਗਾ। ਹੂੰ। ਅਸੀਂ ਪੜ੍ਹਿਆ ਹੀ ਨਹੀਂ, ਉਹਦੇ ਵਿੱਚ ਐ ਲਿਖਿਆ ਹੈ ਕਿ ਜਿੱਦਾਂ ਦਾ ਹੈਗਾ ਅਸੀਂ ਉਦਾਂ ਦਾ ਦੇ ਰਹੇ ਹਾਂ। ਅਸੀਂ ਲਿਖਿਆ ਉਹਨੇ ਲਿਖਿਆ ਹੀ ਨਹੀਂ ਵੀ ਅਸੀਂ ਰਿਪੇਅਰ ਕਰਕੇ ਇਹਨੂੰ ਚੱਲਦਾ ਦੇਣਾ, ਕੋਈ ਗਰੰਟੀ ਆ ਵਾਰੰਟੀ ਆ ਕੋਈ ਵੀ ਉਹਦੀ। ਅਸੀਂ ਹੂੰ। ਦਿੱਤਾ ਹੀ ਨਹੀਂ, ਅਸੀਂ ਕੀ ਪੜ੍ਹਿਆ ਹੀ ਨਹੀਂਗਾ ਉਹਦੇ ਵਿੱਚ। ਸੋ ਹੂੰ। ਪ੍ਰੋਬਲਮ ਸਾਡੀ ਆਪਣੀ ਆਉਂਦੀ ਆ ਕਿ ਜੀ। ਅਸੀਂ ਉੱਥੇ ਪਿੱਛੇ ਰਹਿ ਜਾਂਦੇ ਹਾਂ। ਪਿੱਛੇ ਰਹਿ ਜਾਂਦੇ, ਬਿਲਕੁਲ। ਬਿਲਕੁਲ ਜੀ ਬਲਵਿੰਦਰ ਕੌਰ ਜੀ, ਆਪਾਂ ਇਸੇ ਮਸਲੇ ਨੂੰ ਲੈ ਕੇ ਚਰਚਾ ਕਰਦੇ ਰਹਾਂਗੇ। ਵੇਲਾ ਹੋ ਚੱਲਿਆ ਇੱਕ ਛੋਟੀ ਜਿਹੀ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਟਰੱਕਿੰਗ ਦੇ ਵਿੱਚ ਜਿਹੜੀਆਂ ਹੋਰ ਤਰ੍ਹਾਂ ਦੇ ਸਕੈਮ ਨੇ, ਫੈਕਟਰਿੰਗ ਸਕੈਮ ਆ ਜਾਂ ਜਿਹੜਾ ਡਬਲ ਬ੍ਰੋਕਿੰਗ ਸਕੈਮ ਆ ਜਾਂ ਰਿਪੇਅਰ ਸ਼ਾਪ ਵਾਲਾ, ਜਿਵੇਂ ਆਪਾਂ ਚਰਚਾ ਕਰਕੇ ਹੀ ਹਟੇ ਹਾਂ ਰਿਪੇਅਰ ਸ਼ਾਪ ਵਾਲੇ ਦੀ, ਤਾਂ ਇਸ ਤਰ੍ਹਾਂ ਦੇ ਕਈ ਹੋਰ ਸਕੈਮ ਨੇ। ਤੇ ਇਸੇ ਤਰ੍ਹਾਂ ਕਰਕੇ ਤੁਹਾਨੂੰ ਦੱਸਦੇ ਚੱਲੀਏ ਕਿ ਜਿਹੜਾ ਡੋਟ ਸਕੈਮ ਹੈ, ਡੋਟ ਵਾਲੇ, ਤਾਂ ਉਹਦੇ ਵਿੱਚ ਇਹ ਹੈ ਕਿ ਜਿਹੜਾ ਡੋਟ ਆ, ਉਹ ਕਦੇ ਵੀ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ, ਮੈਂ ਸੌਖਾ ਕਰਕੇ ਦੱਸ ਦਿੰਦਾ ਵਾਂ, ਉਹ ਕਦੇ ਵੀ ਤੁਹਾਨੂੰ ਮਤਲਬ ਇਸ ਤਰ੍ਹਾਂ ਦੀ ਅਪਰੋਚ ਨਹੀਂ ਕਰਦੇ ਕਿ ਤੁਹਾਨੂੰ ਈਮੇਲ ਕਰਨ ਜਾਂ ਤੁਹਾਨੂੰ ਮਤਲਬ ਮੇਲ ਦੇ ਰਾਹੀਂ ਤੁਹਾਡਾ ਚੈੱਕ ਲੈਣ, ਜਾਂ ਕਦੇ ਵੀ ਉਹ ਇੱਦਾਂ ਨਹੀਂ ਹੈ। ਤਾਂ ਤੁਸੀਂ ਜਦੋਂ ਵੀ ਉਹਦੇ ਥਰੂ ਜਾਂ ਕੋਈ ਤੁਹਾਨੂੰ ਡੋਟ ਵਾਲਾ ਬਣ ਕੇ ਤੁਹਾਡੇ ਤੋਂ ਪੈਸੇ ਕਰਾਉਣ ਦੀ ਗੱਲ ਕਰਦਾ, ਤਾਂ ਉੱਥੇ ਉਹਨੂੰ ਮਾੜਾ ਜਿਹਾ ਕ੍ਰਾਸ ਚੈੱਕ ਜ਼ਰੂਰ ਕਰਿਆ ਕਰੋ। ਇਹਨਾਂ ਸਕੈਮਸ ਦੇ ਰਿਲੇਟਡ, ਚਾਹੇ ਤੁਹਾਡੇ ਨਾਲ ਡੋਟ ਵਾਲਾ ਬਣ ਕੇ ਕੋਈ ਸਕੈਮ ਕਰ ਗਿਆ, ਚਾਹੇ ਜਿਹੜਾ ਗਲਤ ਰਿਪੇਅਰ ਸ਼ਾਪ ਵਾਲਾ, ਚਾਹੇ ਕੋਈ ਹੋਰ ਬਣ ਕੇ ਜਿਹੜਾ ਤੁਹਾਡੇ ਨਾਲ ਸਕੈਮ ਕੋਈ ਕਰ ਗਿਆ ਜਾਂ ਤੁਹਾਡੇ ਨਾਲ ਠੱਗੀ ਕਰ ਗਿਆ, ਤੇ ਤੁਸੀਂ ਸਾਡੇ ਨਾਲ ਸਾਂਝੀ ਜ਼ਰੂਰ ਕਰ ਸਕਦੇ ਹੋ, ਤਾਂ ਜੋ ਹੋਰ ਵੀ ਜਿਹੜੇ ਵੀਰ ਨੇ, ਟਰੱਕਰਸ ਨੇ ਸਾਡੇ ਭਰਾ, ਉਹ ਇਹਨਾਂ ਸਕੈਮਸ ਤੋਂ, ਇਹਨਾਂ ਫਰੋਡੀਆਂ ਲੋਕਾਂ ਤੋਂ ਬਚ ਸਕਣ। ਸੋ ਇੱਥੇ ਇੱਕ ਬ੍ਰੇਕ ਦੇ ਲਈ ਰੁਕਦੇ ਹਾਂ ਬਲਵਿੰਦਰ ਕੌਰ ਜੀ, ਉਸ ਤੋਂ ਬਾਅਦ ਫਿਰ ਇਸੇ ਮਸਲੇ ਨੂੰ ਲੈ ਕੇ ਚਰਚਾ ਜਾਰੀ ਰੱਖਾਂਗੇ। ਜਲਦ ਹਾਜ਼ਰ ਹੋਵਾਂਗੇ ਜੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਪ੍ਰੋਗਰਾਮ ਦੇ ਵਿੱਚ ਆਪਾਂ ਚਰਚਾ ਕਰ ਰਹੇ ਹਾਂ ਜੋ ਫਰਾਡਸ ਇਸ ਵੇਲੇ ਟਰੱਕਰਸ ਦੇ ਨਾਲ ਹੋ ਰਹੇ ਨੇ, ਉਹਨਾਂ ਦੇ ਨਾਲ ਆਪਾਂ ਚਰਚਾ ਕਰ ਰਹੇ ਹਾਂ। ਆਪਣੇ ਨਾਲ ਇਸ ਤੋਂ ਪਹਿਲਾਂ ਬਲਵਿੰਦਰ ਕੌਰ ਜੀ ਜੁੜੇ ਹੋਏ ਸਨ, ਉਹਨਾਂ ਨੇ ਆਪਣੀ ਗੱਲਬਾਤ ਰਾਹੀਂ ਦੱਸਿਆ ਕਿ ਕਿਵੇਂ ਟਰੱਕਰਸ ਦੇ ਨਾਲ ਜੋ ਹੋ ਰਿਹਾ ਅੱਜ ਕੱਲ੍ਹ, ਜਿਸ ਤਰੀਕੇ ਫਰਾਡ ਨੇ, ਕਿਸ ਤਰੀਕੇ ਨਾਲ ਟਰੱਕਰਸ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ। ਇੱਕ ਵਾਰ ਮੁੜ ਤੋਂ ਉਹਨਾਂ ਨੂੰ ਵੀ ਨਾਲ ਜੁੜਦੇ ਹਾਂ ਤੇ ਉਸ ਤੋਂ ਬਾਅਦ ਇਸ ਇਸ਼ੂ ਨੂੰ ਲੈ ਕੇ ਕਰਦੇ ਹਾਂ ਚਰਚਾ। ਬਲਵਿੰਦਰ ਕੌਰ ਜੀ, ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਉਹਨਾਂ ਦੀ ਆਵਾਜ਼ ਮੇਰੇ ਤੱਕ ਨਹੀਂ ਆ ਪਾ ਰਹੀ। ਮੈਂ ਕੋਸ਼ਿਸ਼ ਕਰਦਾ ਕਿ ਉਹਨਾਂ ਨਾਲ ਦੁਬਾਰਾ ਤੋਂ ਜਿਹੜਾ ਸੰਪਰਕ ਉਹ ਕੀਤਾ ਜਾ ਸਕੇ। ਸਾਂਝੀ ਸਾਥ ਪ੍ਰੋਗਰਾਮ ਦੇ ਵਿੱਚ ਅੱਜ ਆਪਾਂ ਟਰੱਕਿੰਗ ਦੇ ਬਾਰੇ ਗੱਲਬਾਤ ਕਰ ਰਹੇ ਸੀਗੇ ਤੇ ਇਸ ਇਸ਼ੂ ਨੂੰ ਲੈ ਕੇ ਆਪਾਂ ਜਿਹੜੀ ਗੱਲਬਾਤ ਆ ਉਹ ਹੁਣ ਤੱਕ ਜਿਹੜੇ ਕਿਸ ਤਰ੍ਹਾਂ ਦੇ ਫਰਾਡ ਨੇ ਉਹ ਟਰੱਕਰਸ ਦੇ ਨਾਲ ਕੀਤੇ ਜਾਂਦੇ ਨੇ, ਇਸੇ ਨੂੰ ਲੈ ਕੇ ਆਪਾਂ ਚਰਚਾ ਜਿਹੜੀ ਕਰ ਰਹੇ ਸੀ ਲਗਾਤਾਰ। ਇਸ ਵੇਲੇ ਜਿਹੜੀ ਚਰਚਾ ਸੀਗੀ ਉਹ ਕਿਸ ਤਰ੍ਹਾਂ ਦੇ ਫਰਾਡਸ ਨੇ, ਤਾਂ ਡਾਟ ਨੇ ਜਿਹੜੇ ਡਾਟ ਦੇ ਥਰੂ ਫਰਾਡ ਹੋ ਰਹੇ ਨੇ ਉਹਨਾਂ ਦੀ ਬਾਬਤ ਆਪਾਂ ਜਿਹੜੀ ਚਰਚਾ ਉਹ ਕਰ ਰਹੇ ਸੀਗੇ। ਤਾਂ ਇਸੇ ਗੱਲਬਾਤ ਨੂੰ ਅੱਗੇ ਤੋਰਦੇ ਹਾਂ ਤੇ ਨਾਲ ਜੋੜਦੇ ਹਾਂ ਬਲਵਿੰਦਰ ਕੌਰ ਜੀ ਨੂੰ। ਇੱਕ ਵਾਰ ਮੁੜ ਤੋਂ ਤੁਹਾਡਾ ਵੀ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੇਰੇ ਨਾਲ ਪ੍ਰੋਗਰਾਮ ਦੇ ਜੁੜ ਚੁੱਕੇ ਨੇ ਬਲਵਿੰਦਰ ਕੌਰ ਜੀ। ਇੱਕ ਵਾਰ ਮੁੜ ਤੋਂ ਤੁਹਾਡਾ ਵੀ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਪ੍ਰਵੀਨ ਜੀ, ਥੈਂਕ ਯੂ। ਮਾਫੀ ਚਾਹੁੰਦੇ ਹਾਂ ਜੀ, ਕੁਛ ਨਾ ਕੁਛ ਟੈਕਨੀਕਲ ਪ੍ਰੋਬਲਮ ਕਰਕੇ ਅਸੀਂ ਹਾਂਜੀ ਥੋੜੀ ਕੁ ਦੇਰ ਹੋ ਗਈ ਆ। ਤੇ ਗੱਲ ਕਰ ਰਹੇ ਸੀਗੇ ਟਰੱਕਿੰਗ ਤੇ ਜਿਹੜੀ ਗੱਲ ਅਸੀਂ ਕਰ ਰਹੇ ਸੀ ਉਹ ਵੀ ਗੁਰਦੀਪ ਸਿੰਘ ਨੇ ਉਹੀ ਗੱਲ ਕੀਤੀ ਆ, ਕਿਉਂਕਿ ਜਦੋਂ ਆਪਾਂ ਆਲੇ ਦੁਆਲੇ ਆਪਣੇ ਰਹਿੰਦੇ ਆ, ਜੀ ਲੋਕਾਂ ਨਾਲ ਗੱਲਬਾਤ ਕਰਦੇ ਆ, ਤੇ ਫਿਰ ਸਾਨੂੰ ਪਤਾ ਲੱਗਦਾ ਆ ਕਿ ਇੱਕ ਪ੍ਰੋਬਲਮ ਨਹੀਂ, ਪ੍ਰੋਬਲਮਾਂ ਬਹੁਤ ਸਾਰੀਆਂ ਹੈਗੀਆਂ ਆ। ਹਾਂਜੀ ਕਿ ਉਹ ਜਿਹੜੀਆਂ ਪ੍ਰੋਬਲਮਾਂ ਆ ਉਹਨਾਂ ਦਾ ਆਪਾਂ ਡਿਸਕਸ ਆਲੇ ਦੁਆਲੇ ਵੀ ਕਰ ਲੈਂਦੇ ਆ, ਹੋਰ ਵੀ ਕਿਸੇ ਦੇ ਨਾਲ ਕਰ ਲੈਂਦੇ ਆ, ਤਾਂ ਫਿਰ ਉਹ ਜ਼ਿਆਦਾ ਸਪਰੈਡ ਹੋ ਜਾਂਦੀਆਂ ਆ। ਹੂੰ ਤੇ ਪ੍ਰੋਬਲਮ ਤੇ ਜਿਹੜੀ ਹੈਗੀ ਆ ਉਹ ਹੈਗੀ ਆ, ਪਰ ਤੁਹਾਨੂੰ ਖਿਆਲ ਰੱਖਣਾ ਪੈਣਾ ਹੈ ਕਿ ਤੁਸੀਂ ਆਪਣਾ ਪੇਪਰ ਵਰਕ ਕਿਵੇਂ ਰੱਖਣਾ ਆ, ਤੁਸੀਂ ਕਿਸ ਤਰ੍ਹਾਂ ਚੁਕੰਨੇ ਰਹਿਣਾ ਆ। ਤੁਸੀਂ ਜਦੋਂ ਲੋਡ ਦੀ ਗੱਲ ਕਰਦੇ ਆ ਫਿਰ ਅੰਨ੍ਹੇਵਾਹ ਤੁਸੀਂ ਚੀਜ਼ਾਂ ਨਹੀਂ ਚੱਕ ਲੈਣੀਆਂ ਹੁੰਦੀਆਂ ਹਨਾ। ਜੀ ਜੀ ਕੋਈ ਵੀ ਚੀਜ਼ ਲੈਣੀ ਆ ਉਹਨਾਂ ਦੇ ਉਹ ਸਾਰਾ ਕੁਝ ਹੀ ਹੁੰਦਾ ਹੈ ਕਿ ਤੁਸੀਂ ਉਹਦੀ ਸਰਚ ਕਿੱਥੋਂ ਕਰਨੀ ਆ, ਕੀ ਤੁਸੀਂ ਚੀਜ਼ ਜਿਹੜੀ ਖਰੀਦ ਰਹੇ ਆ ਠੀਕ ਬੰਦੇ ਤੋਂ ਖਰੀਦ ਰਹੇ ਆ, ਜੀ ਜੀ ਕਿ ਜਿਹੜਾ ਬੰਦਾ ਤੁਹਾਨੂੰ ਕੋਈ ਚੀਜ਼ ਲੀਜ਼ ਤੇ ਦੇ ਰਿਹਾ ਆ, ਹਾਂਜੀ ਕੀ ਇਹ ਚੀਜ਼ ਉਹਦੀ ਹੈਗੀ ਆ। ਅੱਜ ਕੱਲ ਤੇ ਕੰਪਿਊਟਰ ਤੇ ਹੱਥ ਮਾਰੋ ਸਾਰਾ ਕੁਝ ਹੀ ਆ ਜਾਂਦਾ ਹੈ। ਸਾਰਾ ਕੁਝ ਹੀ ਆ ਜਾਂਦਾ, ਬਿਲਕੁਲ ਸਹੀ ਹੈ। ਦੂਜੇ ਨੂੰ ਦੋਸ਼ ਦੇਣ ਤੋਂ ਪਹਿਲਾਂ ਨਾ ਆਪਾਂ ਆਪਣਾ ਉਹ ਜ਼ਰੂਰ ਖਿਆਲ ਰੱਖੀਏ ਕਿ ਅਸੀਂ ਕਿੱਥੇ ਕੁ ਗਲਤ ਆ, ਕਿੱਥੇ ਕੁ ਠੀਕ ਆ। ਕਈ ਵਾਰ ਜੀ ਸਾਡੀਆਂ ਆਪਣੀਆਂ ਵੀ ਗਲਤੀਆਂ ਹੁੰਦੀਆਂ ਆ। ਹੂੰ ਠੀਕ ਆ, ਤੁਹਾਡੇ ਨਾਲ ਸਾਡੀ ਸਿੰਪਥੀ ਆ ਕਿ ਤੁਹਾਨੂੰ ਪਤਾ ਨਹੀਂ ਸੀਗਾ, ਤੁਸੀਂ ਕਿਸੇ ਦੀਆਂ ਗੱਲਾਂ ਦੇ ਵਿੱਚ ਆ ਗਏ, ਤੁਸੀਂ ਫਸ ਗਏ ਉਹਨਾਂ ਦੀਆਂ ਗੱਲਾਂ ਦੇ ਵਿੱਚ। ਜੀ ਤੁਸੀਂ ਟਰੱਕ ਲੈ ਲਿਆ, ਟ੍ਰੇਲਰ ਲੈ ਲਿਆ, ਲੋਡ ਲੈ ਲਿਆ। ਕਈ ਵਾਰੀ ਤੁਹਾਨੂੰ ਕਈ ਲੋਕ ਹੋਈ ਕਈ ਚੀਜ਼ਾਂ ਹੀ ਵੇਚ ਜਾਂਦੇ ਆ ਤੁਹਾਡੇ ਜੀਵਨ ਦੇ ਵਿੱਚ, ਲਾਈਫ ਦੇ ਵਿੱਚ, ਤੁਹਾਡੇ ਕੋਲ ਪੈਸੇ ਦੇਖ ਕੇ, ਤੇ ਤੁਸੀਂ ਉਹ ਲੈ ਲੈਂਦੇ ਆ ਨਾ। ਉਸ ਵੇਲੇ ਅਸੀਂ ਗੱਲਾਂ 'ਚ ਆ ਜਾਂਦੇ ਆ ਵੀ ਹਾਂ ਆਹ ਚੀਜ਼ ਸਾਡੀ ਦੁੱਗਣੀ ਹੋ ਜਾਣੀ ਆ, ਤਿੱਗਣੀ ਹੋ ਜਾਣੀ ਆ, ਚੌਗਣੀ ਹੋ ਜਾਣੀ ਆ। ਏਦਾਂ ਨਹੀਂ ਹੁੰਦਾ ਇੱਥੇ ਕੁਛ ਵੀ। ਕੰਮ ਕਰਨਾ, ਜਿਹੜੀ ਚੀਜ਼ ਤੁਸੀਂ ਲੈਣੀ ਆ ਤੁਸੀਂ ਉਹ ਦੇਖ ਕੇ ਲੈਣੀ ਆ। ਠੀਕ ਆ, ਗੱਲ ਅਸੀਂ ਕਰਦੇ ਆ, ਤੁਸੀਂ ਕਈ ਵਾਰੀ ਕਈਆਂ ਦੇ ਨਾਂ ਲੈ ਜਾਂਦੇ ਆ ਜੀ ਪਰ ਤੁਸੀਂ ਆਪਣੀ ਜਗ੍ਹਾ ਤੇ ਕਿੱਥੇ ਠੀਕ ਆ, ਆਪ ਜ਼ਰੂਰ ਤੁਸੀਂ ਦੇਖਣਾ। ਜਿਸ ਤਰ੍ਹਾਂ ਗੁਰਦੀਪ ਸਿੰਘ ਨੇ ਵੀ ਕਿਹਾ, ਜਾਂ ਤੁਸੀਂ ਘਰ ਲੈਂਦੇ ਆ, ਰੈਂਟ ਤੇ ਲੈਂਦੇ ਆ, ਸਾਰਾ ਕੁਝ ਹੀ ਲੈਂਦੇ ਆ ਤੁਸੀਂ ਨਾ। ਜਦੋਂ ਤੁਸੀਂ ਅੱਜ ਕੱਲ ਅਪਾਰਟਮੈਂਟ ਵੀ ਰੈਂਟ ਤੇ ਲੈਂਦੇ ਆ ਨਾ, ਉਹਦੇ ਵਿੱਚ ਵੀ ਲਿਖਿਆ ਹੁੰਦਾ ਕਿ ਇੰਨੇ ਟਾਈਮ ਦੀ ਆ। ਉੱਥੇ ਬਾਅਦ ਚ ਨਹੀਂ ਕਹਿਣਾ ਵੀ ਅਸੀਂ ਤਾਂ ਸੋਚਿਆ 1 ਸਾਲ ਦੀ ਆ, ਕਈ ਵਾਰੀ ਉਹਨੇ 2 ਸਾਲ ਦਾ ਲਿਖਿਆ ਹੁੰਦਾ ਤੇ ਆ ਤੁਹਾਡੀ ਜਿਹੜੀ 2 ਸਾਲ ਦੀ ਆ। ਜਦੋਂ ਤੁਸੀਂ ਕਈ ਵਾਰ ਲੋਨ ਵੀ ਲੈਂਦੇ ਆ, ਜਦੋਂ ਤੁਸੀਂ ਉਹਨੂੰ ਫਿਕਸ ਨਹੀਂ ਕਰਾਉਂਦੇ, ਜੀ ਕਈ ਵਾਰੀ ਉਹ ਥੋੜੇ ਸਾਲਾਂ ਦਾ ਹੀ ਹੁੰਦਾ, ਉਸ ਤੋਂ ਬਾਅਦ ਉਹ ਵੱਧ ਜਾਂਦਾ ਆ। ਸੋ ਜਿੱਥੇ ਵੀ ਕਿਤੇ ਵੀ ਤੁਹਾਡੀ ਲਾਈਫ ਦੇ ਵਿੱਚ ਆ, ਸਿਰਫ ਇਕੱਲਾ ਟਰੱਕਿੰਗ ਦੇ ਵਿੱਚ ਨਹੀਂ, ਟਰੱਕਿੰਗ ਦੇ ਵੀ ਲੋਨ ਆ। ਤੁਹਾਨੂੰ ਕਈ ਕੁਛ ਹੀ ਹੁਣ ਵੇਚਿਆ ਜਾਣਾ ਹੈ, ਕਈ ਕੁਛ ਵੇਚਣ ਦੀਆਂ ਕੋਸ਼ਿਸ਼ਾਂ ਹੁੰਦੀਆਂ। ਜੀ ਤੁਹਾਨੂੰ ਕਈ ਸਬਜ਼ ਬਾਗ ਦਿਖਾਏ ਜਾਂਦੇ ਆ ਤੁਹਾਡੇ ਜੀਵਨ ਦੇ ਵਿੱਚ ਕੋਈ ਚੀਜ਼ ਲੈਣ ਦੇ ਲਈ। ਉੱਥੇ ਤੁਸੀਂ ਇਹੀ ਦੇਖਣਾ ਆ ਕਿ ਤੁਸੀਂ ਫਸ ਤੇ ਨਹੀਂ ਰਹੇ। ਜਿੱਥੇ ਤੁਸੀਂ ਸਾਈਨ ਕਰ ਰਹੇ ਆ, ਜੀ ਉਹ ਜਿਹੜੇ ਸਾਈਨ ਕਰ ਰਹੇ ਆ ਉਹ ਕਿੱਦਾਂ ਆ, ਉਹ ਤੁਹਾਨੂੰ ਬਹੁਤਾ ਕੁਛ ਫਸਾ ਤਾਂ ਨਹੀਂ ਰਹੇ। ਤੁਸੀਂ ਆਪਣੀ ਸੇਫ ਸਾਈਡ ਵੀ ਜ਼ਰੂਰ ਦੇਖਣੀ ਆ ਕਿ ਤੁਹਾਡੀ ਸੇਫ ਸਾਈਡ ਕੀ ਆ। ਜੇ ਤੁਹਾਨੂੰ ਨਿਕਲਣਾ ਪੈ ਜਾਵੇ, ਅਰਲੀ ਨਿਕਲਣਾ ਪੈ ਜਾ ਉਸ ਚੀਜ਼ ਦੇ ਵਿੱਚੋਂ, ਜੀ ਜੀ ਤੇ ਫਿਰ ਤੁਹਾਨੂੰ ਕੋਈ ਪੈਨਲਟੀਆਂ ਤਾਂ ਨਹੀਂ ਜ਼ਿਆਦਾ ਪੈਂਦੀਆਂ। ਜੀ ਹਾਂ, ਇਹ ਚੀਜ਼ਾਂ ਸਾਰੀਆਂ ਦੇਖਣ ਵਾਲੀਆਂ ਆ ਤੇ ਉਹ ਤੁਸੀਂ ਆਪਣੇ ਲਈ ਆਪ ਦੇਖਣੀਆਂ। ਉੱਥੇ ਜ਼ਰੂਰੀ ਨਹੀਂ ਕਿ ਤੁਹਾਡੇ ਕੋਲ ਕੋਈ ਹੋਵੇ ਤੁਹਾਨੂੰ ਦੱਸਣ ਦੇ ਲਈ। ਉਹਦੇ ਵਿੱਚ ਇਹ ਆ ਕਿ ਤੁਸੀਂ ਥੋੜੇ ਬਹੁਤੇ ਪੈਸੇ ਕਿਸੇ ਨੂੰ ਦੇ ਕੇ, ਪੇਪਰ ਵਰਕ ਕਰਨ ਵਾਲੇ ਵੀ ਬਹੁਤ ਲੋਕ ਆ, ਉਹਨਾਂ ਤੋਂ ਤੁਸੀਂ ਆਪਣਾ ਪੇਪਰ ਵਰਕ ਕਰਵਾ ਸਕਦੇ ਆ, ਪੜ੍ਹਾ ਸਕਦੇ ਆ। ਤੇ ਬਹੁਤੀ ਗੱਲ ਇਹ ਹੈਗੀ ਆ ਵੀ ਜੇ ਤੁਸੀਂ ਤੁਹਾਡੇ ਨਿਆਣੇ ਵੱਡੇ ਆ, ਹੁਣ ਬਹੁਤੇ ਨਿਆਣਿਆਂ ਵਾਲੇ ਵੀ ਆ, ਉਹ ਬਿਜ਼ਨਸ ਕਰਦੇ ਆ ਆਪਾਂ, ਤੇ ਆਪਣੇ ਨਿਆਣਿਆਂ ਨੂੰ ਕਹੋ ਵੀ ਭਾਈ ਆ ਪੇਪਰਾਂ ਨੂੰ ਚੱਜ ਦੇ ਨਾਲ ਪੜ੍ਹ ਕੇ ਤਾਂ ਫੀਸ ਸਾਨੂੰ ਦੱਸੋ। ਜੀ ਹਾਂ, ਕਿਸੇ ਨੂੰ ਕਹਿਣ ਤੋਂ ਪਹਿਲਾਂ, ਕਿਸੇ ਨੂੰ ਇਲਜ਼ਾਮ ਲਾਉਣ ਤੋਂ ਪਹਿਲਾਂ, ਕੋਈ ਚੀਜ਼ ਖਰੀਦਣ ਤੋਂ ਪਹਿਲਾਂ, ਲੀਜ਼ ਕਰਨ ਤੋਂ ਪਹਿਲਾਂ, ਕੁਛ ਵੀ ਕਰਨ ਤੋਂ ਪਹਿਲਾਂ ਜੀ ਤੁਸੀਂ ਉਹ ਪੇਪਰ ਵਰਕ ਨੂੰ ਦਿਮਾਗ 'ਚ ਜ਼ਰੂਰ ਬਿਠਾਓ। ਬਹੁਤ ਜ਼ਰੂਰੀ ਆ, ਕਿਉਂਕਿ ਕੰਮ ਤਾਂ ਤੁਸੀਂ ਹਾਰਡ ਕਰਦੇ ਹੀ ਆ, ਇਹ ਤਾਂ ਨਹੀਂ ਫੈਲਾ ਸਕਦੇ ਵੀ ਹਾਂ ਜੀ ਬਹੁਤ ਔਖਾ ਆ, ਬਹੁਤ ਔਖਾ ਹੀ ਆ ਕੰਮ, ਕੋਈ ਸੌਖਾ ਨਹੀਂ ਹੈਗਾ। ਨਹੀਂ ਸੌਖਾ, ਬਿਲਕੁਲ ਸਹੀ। ਹਾਂ, ਤੁਹਾਨੂੰ ਲੱਗਦਾ ਹੋਊਗਾ ਕੋਈ ਬੰਦਾ ਕੁਰਸੀ ਤੇ ਬੈਠਾ ਬਹੁਤ ਸੌਖਾ, ਨਹੀਂ, ਉਹਦੀ ਵੀ ਸਿਹਤ ਤੇ ਪੈਂਦਾ ਅਸਰ ਉਹਨਾਂ ਚੀਜ਼ਾਂ ਦਾ। ਉਹ ਵੀ ਘਰੋਂ ਬਾਹਰ ਰਹਿੰਦਾ ਸਾਰੀ ਦਿਹਾੜੀ, ਉਹ ਵੀ ਟੰਗ ਹੋ ਕੇ ਬਹਿੰਦਾ, ਉਹਦਾ ਵੀ ਜੀਅ ਕਰਦਾ ਹੋਊਗਾ ਕਿਤੇ ਬਾਹਰ ਜਾਵਾਂ, ਮੈਂ ਕੰਮ ਕਰਾਂ, ਖੇਡਾਂ ਮੱਲਾਂ, ਕੁਛ ਵੀ ਕਰਾਂ ਨਾ। ਬਿਲਕੁਲ। ਸੋ ਪੈਸਾ ਕਮਾਉਣਾ ਜਿਹੜਾ ਆ ਉਹ ਬਹੁਤ ਔਖਾ ਆ, ਸੌਖਾ ਨਹੀਂ। ਪਰ ਜਿਹੜਾ ਤੁਹਾਡਾ ਇਮੀਗ੍ਰੇਸ਼ਨ ਦਾ ਪੇਪਰ ਵਰਕ ਆ, ਜਿੱਥੇ ਕਿਤੇ ਉੱਥੇ ਸੱਟ ਵੱਜਦੀ ਆ ਨਾ ਤੁਹਾਡੇ, ਉਹ ਤੁਹਾਨੂੰ ਖਿਆਲ ਕਰਨਾ ਪੈਣਾ ਹੈ।
ਹੁਣ ਕਿੰਨਾ ਸੌਖਾ ਜਿਹਾ ਈਜ਼ੀ ਜਿਹਾ ਕੰਮ ਆ ਕਿ ਤੁਸੀਂ ਕਿਸੇ ਦੀ ਟਰਾਲਾ ਕਹਿ ਦਿੰਦੇ, ਟਰਾਲਾ ਕਹਿ ਦਿੰਦੇ, ਟਰਾਲਾ ਲੈ ਲਿਆ ਹਨਾ, ਹਾਂਜੀ ਟਰਾਲਾ ਲੈ ਲਿਆ, ਤੁਸੀਂ ਸਮਾਨ ਲੈ ਕੇ ਚਲੇ ਗਏ, ਤੁਹਾਨੂੰ ਪੈਸੇ ਮਿਲਣੇ ਆ, ਤੁਹਾਡਾ ਟਰਾਲਾ ਹੀ ਖੜਾ ਹੋ ਗਿਆ, ਤੁਹਾਡੇ ਉੱਤੇ ਫੈਲਨੀ ਦਾ ਕੇਸ ਪੈ ਗਿਆ, ਉਹ ਤਾਂ ਹੁਣ ਤੁਹਾਨੂੰ ਹੀ ਪਤਾ ਨਾ ਕੀ ਹੁੰਦੀ ਆ। ਮੈਂ ਤਾਂ ਇੱਥੇ ਆਰਾਮ ਨਾਲ ਬੈਠੀ ਆ, ਮੈਂ ਤਾਂ ਇੱਕ ਬੋਲ ਦਿੱਤਾ। ਜਿਨ੍ਹਾਂ ਦੀ ਜਾਨ ਕੜਕੀ ਵਿੱਚ ਆ ਗਈ ਆ ਉਹ ਕੀ ਕਰਨਗੇ? ਸੋ ਉਹਨਾਂ ਲਈ ਆ ਵੀ ਤੁਸੀਂ ਕੀ ਕਰਨਾ ਆ। ਤੁਸੀਂ ਜਦੋਂ ਵੀ ਕਿਸੇ ਦੀ ਰਿਪੋਰਟ ਕਰਦੇ ਆ ਨਾ ਪੁਲਿਸ ਦੇ ਵਿੱਚ, ਕੋਸ਼ਿਸ਼ ਕਰੋ ਲਿਖਤੀ ਕਰੋ। ਇਹ ਨਹੀਂ ਵੀ ਅਸੀਂ ਚੋਰੀ ਕਰਨਾ, ਅਸੀਂ ਫੋਨ ਕਰ ਲਿਆ, ਨਹੀਂ। ਜੀ ਜੀ ਜਦੋਂ ਤੁਹਾਡੇ ਨਾਲ ਕੋਈ ਹੋ ਗਿਆ, ਦਗਾ ਹੋ ਗਿਆ, ਤੇ ਆਪਣੇ ਪੁਲਿਸ ਸਟੇਸ਼ਨ ਤੇ ਨਾ ਲਿਖਤੀ ਦੇ ਕੇ ਆਵੋ, ਲਿਖਤੀ ਦੇ ਕੇ ਆ ਕੇ ਜੀ ਤੇ ਫਿਰ ਉਹਨੂੰ ਦੇਖੋ। ਬਿਲਕੁਲ ਜੀ, ਬਿਲਕੁਲ। ਸੋ ਇਹ ਵੀ ਤੁਹਾਨੂੰ ਜਿਹੜੇ ਕਾਨੂੰਨੀ ਚਾਰਾਜੋਈਆਂ ਕਰਨੀਆਂ ਚਾਹੀਦੀਆਂ। ਬਲਵਿੰਦਰ ਕੌਰ ਜੀ, ਆਪਣੇ ਨਾਲ ਕੁਝ ਕਾਲਰ ਜੁੜੇ ਹੋਏ ਨੇ, ਆਪਾਂ ਉਹਨਾਂ ਨੂੰ ਵੀ ਗੱਲਬਾਤ ਦੇ ਵਿੱਚ ਸ਼ਾਮਲ ਕਰਦੇ ਹਾਂ। ਬੂਟਾ ਸਿੰਘ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਨ 에ਅਰ ਹੋ ਜੀ। ਹਾਂਜੀ, ਭੈਣ ਬਲਵਿੰਦਰ ਕੌਰ ਜੀ ਤੇ ਪ੍ਰਵੀਨ ਜੀ ਤੇ ਪੰਜਾਬੀ ਰੇਡੀਓ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਛਾ ਭੈਣ ਜੀ, ਤੁਸੀਂ ਨਾ ਮੈਨੂੰ ਇੰਡੀਆ ਯਾਦ ਕਰਾਤਾ। ਸਾਡਾ ਨਾ ਗੁਆਂਢੀ ਹੁੰਦਾ ਬਜ਼ੁਰਗ ਇੱਕ ਜੀ, ਉਹਨੇ ਕਿਸੇ ਕੋਲੇ ਜਾਣਾ, ਪਟਵਾਰੀ ਕੋਲੇ ਜਾਂ ਹੋਰ ਕਿਤੇ ਆੜਤੀਏ ਕੋਲੇ, ਕੋਈ ਸਰਪੰਚ ਮੈਂਬਰ ਕੋਲੇ, ਉਹਨੇ ਨਾ ਇੱਕ ਗੱਲ ਨੂੰ 15 ਵਾਰੀ ਐਨ ਤਸੱਲੀ ਕਰਾ ਕੇ ਜਿੰਨਾ ਚਿਰ ਹੁੰਦੀ ਸੀ ਫੇਰ ਹਿਲਦਾ ਸੀ। ਤੇ ਇਹ ਚੀਜ਼ ਦਾ ਇਹੀ ਆ ਵੀ ਭਾਈ ਮੈਂ ਵੀ ਹੁਣ ਇੱਥੇ ਜਾਣਾ ਨਾ ਬੈਂਕਾਂ ਬੂਕਾਂ ਜਾਂ ਕਿਤੇ ਕੰਮ ਕੋਈ ਨਹੀਂ, ਤੇ ਮੈਂ ਜਵਾਕਾਂ ਨੂੰ ਆਪਦੇ ਬੱਚਿਆਂ ਨੂੰ ਨਾਲ ਲੈ ਕੇ ਜਾਣਾ। ਤੇ ਜੇ ਮੈਨੂੰ ਨਾ ਕੋਈ ਥੋੜਾ ਪਤਾ, ਮੈਂ ਤਾਂ ਵੀ ਇੰਟਰਪ੍ਰੇਟਰ ਲਿਆਓ ਭਾਈ, ਫੇਰ ਮੈਂ ਗੱਲ ਕਰੂੰ। ਐ ਪੂਰੀ ਤਸੱਲੀ ਕਰਕੇ ਤਸੱਲੀ ਕਰੋ, ਐਵੇਂ ਨਾ ਤੁਹਾਨੂੰ ਲੁਭਾਵੇਂ ਦਿੰਦੇ ਆ ਉਹ ਲਾਲਚ ਵੀ ਇਹ ਉਹਦੇ ਚ ਫਸ ਜੇ ਵੀ ਇੱਥੋਂ ਐਂ ਕਰ ਲਓਗੇ, ਤੇ ਉਦੋਂ ਪਤਾ ਲੱਗ ਜਾਓ ਸਾਈਨ ਹੋ ਗਏ ਤੇ ਫੇਰ ਫਸ ਜਾਣੇ ਕਸੂਤੇ। ਕਦੇ ਵੀ ਪੂਰਾ ਜਿੰਨਾ ਚਿਰ ਤੁਹਾਨੂੰ ਮਨ ਨੂੰ ਯਕੀਨ ਨਹੀਂ, ਤੁਹਾਡੇ ਬੱਚਿਆਂ ਨੂੰ ਯਕੀਨ ਨਹੀਂ, ਜਾਂ ਹੋਰ ਪਾਸੇ ਰਾਇ ਕਰਕੇ ਫੇਰ ਗੱਲ ਕਰੋ, ਐਵੇਂ ਨਾ ਸਾਈਨ ਕਰੋ। ਜਦੋਂ ਸਾਈਨ ਕਰਤੇ ਫੇਰ ਤੁਸੀਂ ਵੱਜ ਗਏ। ਇਹ ਮੈਂ ਹੁਣੇ ਹੀ ਸੁਣਿਆ ਸੀ ਅਜੇ ਪ੍ਰੋਗਰਾਮ, ਤੇ ਇਸ ਕਰਕੇ ਕਦੇ ਵੀ ਵਿਸ਼ਵਾਸ ਨਾ ਕਰੋ, ਭਾਵੇਂ ਕੁਛ ਵੀ ਹੋਵੇ। ਨਿੱਕੇ ਅੱਖਰਾਂ 'ਚ ਲਿਖ ਦਿੰਦੇ ਉਹ, ਤੇ ਬੰਦਾ ਫਸ ਗਿਆ। ਚਲੋ ਇੰਨਾ ਹੀ ਕਹਿਣਾ ਸੀਗਾ ਜੀ। ਮੈਂ ਕਿਹਾ ਹਾਜ਼ਰੀ ਲਵਾ ਦਈਏ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆਪਣੇ ਅਗਲੇ ਕਾਲਰ ਨੇ ਜੀ ਆਪਣੇ ਅਮਰਜੀਤ ਸਿੰਘ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨ 에ਅਰ ਹੋ ਜੀ। ਜੀ ਅਮਰਜੀਤ ਜੀ, ਤੁਸੀਂ ਆਨ 에ਅਰ ਹੋ ਜੀ। ਸਤਿ ਸ਼੍ਰੀ ਅਕਾਲ। ਅਮਰਜੀਤ ਜੀ ਦਾ ਸੰਪਰਕ ਸ਼ਾਇਦ ਆਪਣੇ ਨਾਲ ਨਹੀਂ ਹੋ ਸਕਿਆ, ਮਾਫੀ ਚਾਹੁੰਦੇ ਹਾਂ। ਅਮਰਜੀਤ ਸਿੰਘ ਜੀ, ਜੇ ਤੁਸੀਂ ਦੁਬਾਰਾ ਜੁੜਨਾ ਚਾਹੁੰਦੇ ਹੋ ਤਾਂ ਹਲੇ ਆਪਣੇ ਕੋਲੇ ਹੈਗੇ ਨੇ 4-5 ਮਿੰਟ, ਤੇ ਤੁਸੀਂ ਦੁਬਾਰਾ ਇਸ ਪ੍ਰੋਗਰਾਮ ਦੇ ਵਿੱਚ ਜੁੜ ਸਕਦੇ ਹੋ। ਸੋ ਬਿਲਕੁਲ ਆਪਾਂ ਗੱਲਬਾਤ ਕਰ ਰਹੇ ਹਾਂ ਟਰੱਕਿੰਗ ਦੇ ਬਾਰੇ, ਤੇ ਟਰੱਕਿੰਗ ਦੇ ਵਿੱਚ ਜਿਹੜੀਆਂ ਇਸ ਤਰ੍ਹਾਂ ਦੇ ਫਰੋਡ ਹੋ ਰਹੇ ਨੇ, ਠੱਗੀਆਂ ਵੱਜ ਰਹੀਆਂ ਨੇ ਸਾਡੇ ਟਰੱਕਰ ਭਰਾਵਾਂ ਦੇ ਨਾਲ, ਉਸ ਬਾਬਤ ਆਪਾਂ ਪ੍ਰੋਗਰਾਮ ਦੇ ਵਿੱਚ ਜਿਹੜੀ ਗੱਲਬਾਤ ਆ ਉਹ ਲਗਾਤਾਰ ਕਰ ਰਹੇ ਹਾਂ। ਸੋ ਆਪਣੇ ਨਾਲ ਇੱਕ ਵਾਰ ਮੁੜ ਤੋਂ ਜੁੜੇ ਨੇ ਅਮਰਜੀਤ ਸਿੰਘ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨ 에ਅਰ ਹੋ ਜੀ। ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ। ਆਪਾਂ ਦੂਰੋਂ ਦੇਖਦੇ ਆ, ਬਾਹਰੋਂ ਨਾ ਟਰੱਕਿੰਗ ਕੰਮ ਇੰਨਾ ਸਿੰਪਲ ਨਹੀਂ ਨਾ। ਹਾਂਜੀ, ਕਈ ਲੋਕ ਸੋਚਦੇ ਆ ਵੀ ਜਦੋਂ ਸਟੀਅਰਿੰਗ ਫੜ ਲੈਣਾ, ਲੋਡ ਲਾਤਾ, ਲੋਡ ਚੱਕ ਲਿਆ ਨਾ, ਨਾਲ 20 ਨਾ ਹੋਰ ਜ਼ਿੰਮੇਵਾਰੀਆਂ ਨਾ ਜਿੱਦਾਂ ਮੈਂ ਆਪਦਾ ਸਵੇਰ ਸੇਲ ਕਰਨਾ ਨਾ, ਜਿੱਦਾਂ ਕਰਕੇ ਸੋਰਸ ਵਾਲੀਆਂ ਵੀ ਹੈ ਨਾ ਪੰਪ ਨੇ ਟਪਾਕਾਂ ਨਹੀਂ ਟਰਾਈ ਕਰਦੀਆਂ, ਉਹ ਵੀ ਹੈ ਨਾ। ਜਿੱਦਾਂ ਮੇਰਾ 5 ਸਾਲ ਪਹਿਲਾਂ ਜਦੋਂ ਐਕਸੀਡੈਂਟ ਹੋਇਆ ਸੀਗਾ, ਟਰੱਕ ਟੋਟਲ ਹੋ ਗਿਆ ਸੀਗਾ, ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਜਿੰਨੇ ਦੀ ਟਰੱਕ ਦੀ ਵੈਲਿਊ ਸੀ ਉਸ ਤੋਂ ਘੱਟ ਪੈਸੇ ਦੇਣ ਦੀ ਕੋਸ਼ਿਸ਼ ਕਰਦੇ ਸੀਗੇ ਜੀ। 10-12 ਹਜ਼ਾਰ ਨਾ ਉਹਨਾਂ ਨੇ ਭੇਜਿਆ ਅਗਰੀਮੈਂਟ ਵੀ ਤੂੰ ਅਗਰੀ ਕਰਦਾ ਇੰਨੇ ਪੈਸਿਆਂ ਤੇ ਨਾ, ਇੰਨੇ ਪੈਸੇ ਤੈਨੂੰ ਦਿੰਦੇ ਆ ਵੀ ਨਾ ਟਰੱਕ ਦਾ ਟੋਟਲ ਹੋ ਗਿਆ ਨਾ ਸਾਰਾ, ਹੁਣ ਜਿੱਦਾਂ ਸਹੀ ਤੂੰ ਚਲਾ ਨਹੀਂ ਸਕਦਾ ਨਾ। ਫਿਰ ਮੈਂ ਅਗਰੀ ਕਰਦਾ ਨਾ, ਉਹ ਮੈਂ ਆਉਣਾ। ਫਿਰ ਜਿੱਦਾਂ ਮੈਂ ਭੇਜੇ ਨਾ ਉਹਨਾਂ ਨੂੰ, ਜਿੱਦਾਂ ਸਿਮਲਰ ਟਰੱਕ, ਸਿਮਲਰ ਈਅਰ, ਸਿਮਲਰ ਮਾਇਲ, ਸਾਰਾ ਕੁਛ ਸੇਮ ਨਾ, ਵੀ ਕਿੰਨੇ ਤੇ ਸੇਲ ਲੱਗੇ ਆ ਜਿੱਦਾਂ ਪੇਪਰਾਂ ਵਿੱਚ ਜਾਂ ਆਨਲਾਈਨ ਨਾ। ਮੈਂ ਉਹਨਾਂ ਨੂੰ ਜਿੱਦਾਂ 10-12 ਨਾ ਪ੍ਰਾਈਜ਼ਾਂ ਭੇਜੀਆਂ ਨਾ, ਫਿਰ ਮਸੀਂ ਮੰਨੇ ਨਾ ਜੀ। ਅਮਰਜੀਤ ਸਿੰਘ ਜੀ, ਸ਼ਾਇਦ ਤੁਸੀਂ ਆਪਣੀ ਗੱਲ ਪੂਰੀ ਨਹੀਂ ਕਰ ਸਕੇ। ਬਲਵਿੰਦਰ ਕੌਰ ਜੀ, ਤੁਸੀਂ ਕੀ ਕਹਿਣਾ ਚਾਹੋਗੇ? ਹਾਂਜੀ, ਆਪਾਂ ਗੱਲ ਟਰੱਕਿੰਗ ਕਰ ਰਹੇ ਸੀ, ਵੈਸੇ ਟਾਈਮ ਵੀ ਆਪਣਾ ਹੋ ਗਿਆ ਆ, ਤੇ ਆਪਣੇ ਬੱਚਿਆਂ ਕੋਲ ਲੈ ਨਹੀਂ ਸਕੇ ਕਿਉਂਕਿ ਕਾਲਸ ਡ੍ਰੌਪ ਹੋ ਰਹੀਆਂ ਸੀਗੀਆਂ। ਤੇ ਬਹੁਤ ਵਧੀਆ ਆਪੋ ਆਪਣੀ ਜਿਹੜੀ ਗੱਲ ਦੱਸ ਰਹੇ ਆ, ਆਪਣੇ ਤੌਰ ਤਰੀਕੇ ਦੱਸ ਰਹੇ ਆ ਤੁਸੀਂ ਜੀ। ਤੇ ਬਾਕੀ ਜਿਹੜੀ ਅਗਲੀ ਗੱਲਬਾਤ ਆ, ਹੁਣ ਅਗਲੇ ਬੁੱਧਵਾਰ ਆਪਾਂ ਜ਼ਰੂਰ ਕਰਾਂਗੇ, ਕਿਉਂਕਿ ਪ੍ਰੋਬਲਮਾਂ ਬਹੁਤ ਜ਼ਿਆਦਾ ਆ, ਅਗਾਂਹ ਪਿਛਾਂ ਸਾਨੂੰ ਕਾਲਸ ਬਹੁਤ ਜ਼ਿਆਦਾ ਆਉਂਦੀਆਂ ਆ।
ਤੇ ਉਹਦਾ ਤੇ ਹੱਲ ਆ ਜਿਹੜਾ ਉਹ ਮਿਲ ਬੈਠ ਕੇ ਹੀ ਹੋਣਾ ਆ, ਉਹਦਾ ਤਾਂ ਸੋਚ ਕੇ ਹੀ ਹੋਣਾ ਆ ਵੀ ਇਹਦਾ ਕਰ ਕੀ ਸਕਦੇ ਆ। ਜੀ ਜੀ ਤੇ ਪ੍ਰੋਬਲਮ ਇੱਕ ਨਹੀਂ ਹੈਗੀ, ਪ੍ਰੋਬਲਮ ਬਹੁਤ ਜ਼ਿਆਦਾ ਆ। ਜੀ ਜੀ ਜਿੰਨੀਆਂ ਸਾਨੂੰ ਕਾਲ ਆਈ ਜਾਂਦੀਆਂ, ਫਿਰ ਉੱਥੇ ਅਸੀਂ ਇਹ ਵੀ ਦੱਸਦੇ ਆ ਵੀ ਅਸੀਂ ਏਦਾਂ ਕੁਝ ਨਹੀਂ ਕਰ ਸਕਦੇ, ਤਾਂ ਅਸੀਂ ਜਿੱਥੇ ਤਾਂ ਕਰਨ ਵਾਲੀ ਹੁੰਦੀ ਆ ਕੰਪਲੇਨ ਆ ਉੱਥੇ ਕੰਪਲੇਨ ਕਰਨੀ ਪੈਣੀ ਆ, ਜਿੱਥੇ ਲਿਖਾਉਣ ਵਾਲਾ ਉੱਥੇ ਲਿਖਾਉਣਾ ਪੈਣਾ ਆ, ਜਿੱਥੇ ਤੁਹਾਡਾ ਪੇਪਰ ਵਰਕ ਦੇਖਣ ਵਾਲਾ ਆ ਨਾ ਉਹ ਤੁਹਾਨੂੰ ਪੇਪਰ ਵਰਕ ਦੇਖਣਾ ਪਊਗਾ। ਜੀ ਹਾਂ, ਉੱਥੇ ਉਹ ਸਾਰਾ ਕੁਝ ਕਰਨਾ ਪਊਗਾ। ਜੀ 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 ਸੋ ਬਲਵਿੰਦਰ ਕੌਰ ਜੀ, ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਦੇ ਜੁੜਨ ਦੇ ਲਈ, ਸਾਡੇ ਨਾਲ ਇੰਨੀਆਂ ਸਾਰੀਆਂ ਗੱਲਾਂ ਬਾਤਾਂ ਕਰਨ ਦੇ ਲਈ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਜੀ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਪ੍ਰੋਗਰਾਮ ਸਾਂਝੀ ਸਾਥ ਦਾ ਸਮਾਂ ਜਿਹੜਾ ਆਪਣਾ ਸਮਾਪਤੀ ਵੱਲ ਹੈ, ਤੇ ਜਾਂਦੇ ਜਾਂਦੇ ਤੁਹਾਨੂੰ ਇਹੀ ਸੁਨੇਹਾ ਦਿੰਦੇ ਚੱਲੀਏ ਕਿ ਜਦੋਂ ਵੀ ਕੋਈ ਨਵਾਂ ਕੋਈ ਕੰਮ ਕਰਨ ਜਾ ਰਹੇ ਹੋ, ਕੋਈ ਟ੍ਰੇਲਰ ਨਵਾਂ ਲੈਣ ਜਾ ਰਹੇ ਹੋ, ਜਾਂ ਕੋਈ ਹੋਰ ਕਿਸੇ ਤਰ੍ਹਾਂ ਦੀ ਕੋਈ ਸ਼ਾਰਟਕਟ ਕੋਈ ਸਕੀਮ ਤੁਹਾਨੂੰ ਕੋਈ ਦੱਸਦਾ ਆ ਕੇ, ਤਾਂ ਉਹਨੂੰ ਦੂਜਿਆਂ ਨਾਲ ਸ਼ੇਅਰ ਜ਼ਰੂਰ ਕਰੋ। ਕਾਹਲੀ ਦੇ ਵਿੱਚ ਜਾਂ ਕਿਸੇ ਗਲਤ ਜਾਣਕਾਰੀ ਦੇ ਵਿੱਚ ਹਾਫ ਨੌਲੇਜ ਇਜ਼ ਡੇਂਜਰਸ ਦੈਨ ਨੋ ਨੌਲੇਜ। ਅੱਧੀ ਜਾਣਕਾਰੀ ਹੋਣਾ ਜਾਣਕਾਰੀ ਨਾ ਹੋਣ ਦੇ ਨਾਲੋਂ ਵੀ ਕਿਤੇ ਜ਼ਿਆਦਾ ਖਤਰਨਾਕ ਹੈ। ਸੋ ਇਹੋ ਜਿਹੇ ਫਰੋਡੀ ਲੋਕਾਂ ਤੋਂ ਬਚ ਕੇ ਰਹੋ, ਜਿਹੜੇ ਲੋਕ ਤੁਹਾਨੂੰ ਅੱਗੇ ਵਧਣ ਦਾ ਸ਼ਾਰਟਕਟ ਦੱਸਦੇ ਨੇ, ਜਾਂ ਤੁਹਾਨੂੰ ਨਵੀਆਂ ਨਵੀਆਂ ਟ੍ਰਿਕਾਂ ਦੱਸਦੇ ਨੇ, ਜਾਂ ਕਈ ਵਾਰੀ ਕੋਈ ਬੰਦਾ ਕਹਿੰਦਾ ਮੈਂ ਫਲਾਣੇ ਡਿਪਾਰਟਮੈਂਟ ਤਰਫੋਂ ਆਇਆ, ਜਿਵੇਂ ਡਾਟ ਵਾਲਾ ਜ਼ਿਕਰ ਕੀਤਾ ਸੀ ਆਪਾਂ, ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ। ਤਾਂ ਉਹਨਾਂ ਮਾਮਲਿਆਂ ਦੇ ਵਿੱਚ ਇੱਕ ਵਾਰੀ ਮੇਕ ਸ਼ੋਰ ਜ਼ਰੂਰ ਕਰੋ, ਇਹ ਦੇਖੋ ਜ਼ਰੂਰ ਕਿ ਉਹ ਕੀ ਬੰਦਾ ਵਾਕਈ ਡਿਪਾਰਟਮੈਂਟ ਦੀ ਤਰਫੋਂ ਆ, ਜਾਂ ਜਿਹੜੀ ਕਲੇਮ ਉਹ ਤੁਹਾਡੇ ਤੇ ਆ ਕੇ ਕਰ ਰਿਹਾ ਕਿ ਤੁਹਾਡਾ ਟਰਾਲਾ ਖਰਾਬ ਹੈ ਜਾਂ ਤੁਹਾਡੇ 'ਚ ਆਹ ਤਕਨੀਕੀ ਨੁਕਸ ਹੈ, ਤਾਂ ਉਹਨੂੰ ਇੱਕ ਵਾਰੀ ਦੂਜਿਆਂ ਦੇ ਨਾਲ ਮੇਕ ਸ਼ੋਰ ਜ਼ਰੂਰ ਕਰ ਲਓ। ਹੋਰ ਕਈ ਕਿਸਮ ਦੇ ਫਰਾਡ ਸਾਡੇ ਟਰੱਕਰ ਵੀਰਾਂ ਦੇ ਨਾਲ ਹੁੰਦੇ ਨੇ, ਜਿਨ੍ਹਾਂ ਦੇ ਵਿੱਚ ਅਸੀਂ ਇੱਕ ਨਾ ਇਹ ਵੀ ਹੈ ਕਿ ਉਹ ਫੋਨ ਇਨ ਰਿਪੇਅਰਿੰਗ ਵਾਲਾ ਜਿਹੜਾ ਨਵਾਂ ਚੱਲਿਆ ਸੀ, ਉਹਦੇ ਨਾਲ ਵੀ ਟਰੱਕਰਸ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ। ਕਈ ਜਿਹੜੇ ਅਣਜਾਣ ਡਰਾਈਵਰ ਸੀਗੇ ਉਹ ਉਹਨਾਂ ਦੇ ਝਾਂਸੇ ਦੇ ਵਿੱਚ ਆਏ, ਤੇ ਉਹਨਾਂ ਨੇ ਕ੍ਰੈਡਿਟ ਕਾਰਡਾਂ ਤੋਂ ਕਈ ਜਿਹੜੇ ਸੈਂਕੜੇ ਡਾਲਰ ਸੀਗੇ ਉਹ ਲੁੱਟੇ ਨੇ, ਇਸੇ ਤਰ੍ਹਾਂ ਹੀ ਆਫਰਾਂ ਦੇ ਕੇ ਜਾਂ ਹੋਰ ਕਈ ਸ਼ਾਰਟਕਟਸ ਦੇ ਨਾਲ। ਸੋ ਇੱਥੇ ਮੈਨੂੰ ਪ੍ਰਵੀਨ ਸ਼ਰਮਾ ਨੇ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦਾ ਅਗਲਾ ਪ੍ਰੋਗਰਾਮ ਬਹੁਤ ਜਲਦ।